ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਬਹੁਤ ਹੀ ਪਿਆਰ ਸਤਿਕਾਰ ਸਹਿਤ ਦੋਨੋਂ ਜੋੜ ਕੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਸਭ ਨੂੰ ਜੀ ਆਇਆਂ ਨੂੰ ਆਖਦੇ ਹਾਂ। ਸੋ ਤੇ ਪ੍ਰੋਗਰਾਮ ਦੇ ਵਿੱਚ ਆਪ ਸਭ ਦਾ ਨਿੱਘਾ ਸਵਾਗਤ ਹੈ। ਪ੍ਰੋਗਰਾਮ ਲੈ ਕੇ ਹਾਜ਼ਰ ਹੋ ਚੁੱਕੇ ਹਾਂ ਜੀ ਆਪਾਂ ਇਸ ਟਾਈਮ। ਪ੍ਰੋਗਰਾਮ ਅਪਡੇਟ ਅਮਰੀਕਾ। ਹਰਜੋਤ ਸਿੰਘ ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨਸ, FM ਸਟੇਸ਼ਨਸ, ਘਰਾਂ ਦੇ ਵਿੱਚ ਰੇਡੀਓ ਸੈਟਸ ਅਤੇ ਸਾਈਡ ਬੈਂਡ ਵਾਲੇ ਰੇਡੀਓ ਸਟੇਸ਼ਨ ਹੈਗੇ ਆ। ਆਈਫੋਨ ਅਤੇ ਐਂਡਰਾਇਡ ਦੀ ਐਪਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ 'ਤੇ YouTube 'ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਅਤੇ ਬਹੁਤ ਹੀ ਪਿਆਰ ਅਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਸਰੋਤਿਓ, ਅੱਜ ਮਈ ਦੀ 4 ਤਰੀਕ ਆ ਅਤੇ ਦਿਨ ਜਿਹੜਾ ਉਹ ਸੋਮਵਾਰ ਆ ਜੀ। ਸੋ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਸਾਡੇ ਅੱਜ ਦੇ ਸਪਾਂਸਰਸ ਉਹਨਾਂ ਦਾ ਧੰਨਵਾਦ ਕਰਦੇ ਹਾਂ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੇ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ ਨੰਬਰ 408-272-2500 ਦੇ ਉੱਤੇ। ਕਰੋਨਾ ਵਾਇਰਸ ਦੇ ਕਰਕੇ ਤੁਹਾਡੀ ਜੋਬ ਚਲੇ ਗਈ ਆ, ਤੁਹਾਡੀ ਹੈਲਥ ਇੰਸ਼ੋਰੈਂਸ ਚੇਂਜ ਹੋ ਗਈ ਆ, ਤਨਖਾਹ ਘਟੀ ਆ, ਮੈਡੀਕਲ ਦੇ ਲਈ ਅਪਲਾਈ ਕਰਨਾ ਆ ਜਾਂ ਹੈਲਥ ਪਲਾਨ ਦੇ ਵਿੱਚ ਚੇਂਜਸ ਕਰਨਾ ਚਾਹੁੰਦੇ ਹੋ ਤਾਂ ਕਾਲ ਕਰੋ ਖਾਲਸਾ ਇੰਸ਼ੋਰੈਂਸ ਏਜੰਸੀ 4082722500 ਦੇ ਉੱਤੇ। ਨਾਲ ਹੀ ਮਨਜੀਤ ਸਿੰਘ, ਨਰਿੰਦਰ ਕੌਰ ਕਲੋਵਿਸ, ਅਮਰਜੀਤ ਸਿੰਘ ਸਟਾਕਟਨ, ਅਮਰਜੀਤ ਸਿੰਘ ਬੈਂਸ, ਸਤਨਾਮ ਸਿੰਘ, ਮਲਕੀਤ ਸਿੰਘ ਪਾਬਲਾ, ਪਰਮਜੀਤ ਕੌਰ ਪਾਬਲਾ ਯੂਨੀਵਰਸਿਟੀ, ਅਮਰਜੀਤ ਸਿੰਘ ਦੋਸਾਂਝ, ਜਰਨੈਲ ਸਿੰਘ ਸਹੋਤਾ ਯੂਨੀਵਰਸਿਟੀ, ਅਵਤਾਰ ਸਿੰਘ ਮੰਜਲ ਕਲੋਵਿਸ, ਕਰਨੈਲ ਸਿੰਘ ਰੰਧਾਵਾ ਸੈਕਰਾਮੈਂਟੋ, ਬੀਸਲਾ ਪਰਿਵਾਰ, ਪਰਮਜੀਤ ਸਿੰਘ ਦਿਓਲ ਫਰੈਜ਼ਨੋ, ਬਿੰਦਰ ਧਾਲੀਵਾਲ ਬੇਕਰਸਫੀਲਡ, ਮਨਜੀਤ ਸਿੰਘ ਫਰੀਮੌਂਟ, ਹਰਜੀਤ ਸਿੰਘ ਲੈਥਰੋਪ, ਬਲਦੇਵ ਸਿੰਘ ਨਾਗਰਾ ਮੰਟੀਕਾ। ਇਹਨਾਂ ਸਾਰਿਆਂ ਦਾ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408-722-7698 ਦੇ ਉੱਤੇ ਜੀ। ਅੱਜ ਦੀਆਂ ਖਬਰਾਂ ਵੱਲ ਆਈਏ। ਖਬਰਾਂ ਤੋਂ ਪਹਿਲਾਂ ਜੇ ਕੁਛ ਕੁ ਨੰਬਰ ਆਪਾਂ ਦੱਸਦੇ ਜਾਈਏ। ਆਪਾਂ ਟਰਾਈ ਤਾਂ ਕੀਤੀ ਸੀ ਵੀ ਨੰਬਰਾਂ ਦੀ ਗੱਲ ਨਾ ਕਰੀਏ। ਤੁਸੀਂ ਸੁਣਿਆ ਹੋਊਗਾ ਸਾਡੇ ਪੰਜਾਬੀ ਰੇਡੀਓ USA ਤੇ ਡਾਕਟਰ ਗਰਗ ਸਾਹਿਬ ਆਏ ਸੀ। ਕਹਿੰਦੇ ਜਦੋਂ ਫਿਰ ਨੰਬਰ ਦੱਸਣ ਲੱਗ ਪਓ ਨਾ, ਸੋ ਉਹ ਫਿਰ ਬੰਦਾ ਇੱਕ ਦੀ ਵੀ ਜਿਹੜੀ ਆ, ਇਹਦਾ ਮਤਲਬ ਕਿ ਲਾਈਫ ਨਹੀਂ ਰਹਿ ਜਾਂਦੀ ਹੈਗੀ, ਉਹਦੀ ਕੀਮਤ ਨਹੀਂ, ਫਿਰ ਤੁਸੀਂ ਨੰਬਰ ਹੀ ਕਾਊਂਟ ਕਰਦੇ ਹੈਗੇ ਆ। ਸੋ ਜੇ ਦੱਸਦੇ ਜਾਈਏ, ਕਹਿੰਦੇ ਵੀ 36 ਲੱਖ ਦੇ ਕਰੀਬ ਕਰੋਨਾ ਵਾਇਰਸ ਦੇ ਲੋਕ ਜਿਹੜੇ ਪੇਸ਼ੈਂਟ ਹੋ ਗਏ ਹੈਗੇ ਆ। 35,98,736, 2.5 ਲੱਖ ਦੇ ਕਰੀਬ ਮੌਤਾਂ ਹੋ ਚੁੱਕੀਆਂ ਆ ਅਤੇ 11,70,000 ਦੇ ਕਰੀਬ ਲੋਕ ਰਿਕਵਰ ਵੀ ਹੋਏ ਹੈਗੇ ਆ ਜੀ। ਜੀ ਬਿਲਕੁਲ। ਅਤੇ USA ਦੀ ਜੇ ਗੱਲ ਕਰਦੇ ਜਾਈਏ, USA ਦੇ ਵਿੱਚ 11,95,000 ਦੇ ਕਰੀਬ ਕੇਸ ਹੋ ਚੁੱਕੇ ਆ, 69,000 ਮੌਤਾਂ ਹੋ ਚੁੱਕੀਆਂ, 1,78,934 ਰਿਕਵਰ ਹੋਏ ਆ। ਅਤੇ ਅੱਜ ਪ੍ਰੈਜ਼ੀਡੈਂਟ ਡੋਨਲਡ ਟਰੰਪ ਨੇ ਇਹ ਕਿਹਾ ਸੀ ਵੀ ਜਿਹੜੀ ਮੌਤਾਂ ਦੀ ਗਿਣਤੀ ਆ ਉਹ 100,000 ਤੱਕ ਜਾ ਸਕਦੀ ਆ। ਸੋ ਇਹ ਲੱਗਦਾ ਹੀ ਆ। ਆਪਾਂ ਦੇਖਿਆ ਵੀ ਪਿਛਲੇ ਦਿਨਾਂ ਦੇ ਵਿੱਚ ਕਿੰਨੀ ਜ਼ਿਆਦਾ ਜਿਹੜੀ ਮੌਤਾਂ ਦੀ ਗਿਣਤੀ ਵਧੀ ਹੈਗੀ ਆ। ਕੱਲ੍ਹ 3,000 ਦੇ ਕਰੀਬ ਜਿਹੜੀਆਂ USA ਵਿੱਚ ਇਕੱਲੇ 'ਚ ਮੌਤਾਂ ਹੋਈਆਂ ਸੀ। ਜੀ ਬਿਲਕੁਲ। ਇਹ ਮੌਤਾਂ ਦਾ ਸਿਲਸਿਲਾ ਜਿਹੜਾ ਆ ਜੇ ਰੁਕਣੋਂ ਜਿਹੜਾ ਉਹ ਹਟ ਨਹੀਂ ਰਿਹਾ। ਲਗਾਤਾਰ ਮੌਤਾਂ ਜਿਹੜੀਆਂ ਆ ਉਹ ਵੱਧ ਰਹੀਆਂ ਨੇ ਅਤੇ ਨਾਲ ਦੇ ਨਾਲ ਹੀ ਹਰਜੋਤ ਸਿੰਘ ਜੀ ਰੌਲਾ ਰੱਪਾ ਇਸ ਗੱਲ ਨੂੰ ਵੀ ਇਕੋਨਮੀ ਜਿਹੜੀ ਆ ਉਹ ਖੋਲ੍ਹੀ ਜਾਵੇ। ਅੱਜ ਜਿਹੜੇ ਕੈਲੀਫੋਰਨੀਆ ਦੇ ਵਿੱਚ ਯੂਬਾ ਸਟਰ ਅਤੇ ਮੋਡੋਕ, ਇਹ ਜਿਹੜੀਆਂ 3 ਕਾਊਂਟੀਜ਼ ਜਿਹੜੀਆਂ ਆ, ਉਹਨਾਂ ਨੇ ਆਪਣੇ ਬਿਜ਼ਨਸਿਸ ਖੋਲ੍ਹਣ ਦੇ ਜਿਹੜੇ ਆਦੇਸ਼ ਆ, ਹੁਕਮ ਆ, ਉਹ ਜਾਰੀ ਕੀਤੇ ਨੇ। ਜੇ ਦੇਖਿਆ ਜਾਵੇ ਤਾਂ ਆਪਣੇ ਪੂਰੇ ਕੈਲੀਫੋਰਨੀਆ ਦੇ ਵਿੱਚ ਗਵਰਨਰ ਦੇ ਕਹਿਣ ਦੇ ਮੁਤਾਬਕ ਸ਼ੈਲਟਰ ਇਨ ਪਲੇਸ ਅਜੇ ਵੀ ਜਿਹੜਾ ਉਹ ਲਾਗੂ ਹੈਗਾ ਆ, ਪਰ ਕਈ ਥਾਵਾਂ ਦੇ ਉੱਤੇ ਇਸ ਨੂੰ ਐਕਸਟੈਂਡ ਵੀ ਜਿਹੜਾ ਉਹ ਕਰ ਦਿੱਤਾ ਗਿਆ ਆ। ਇਹ ਜਿਹੜੀਆਂ 3 ਕਾਊਂਟੀਜ਼ ਆ, ਉਹਨਾਂ ਨੇ ਆਪਣੇ ਬਿਜ਼ਨਸਿਸ ਓਪਨ ਕਰਨ ਦੇ ਲਈ ਓਕੇ ਜਿਹੜਾ ਉਹ ਕਰ ਦਿੱਤਾ ਆ। ਇਹ ਉਹੀ ਕਾਊਂਟੀਜ਼ ਨੇ। ਇਹਨਾਂ ਥਾਵਾਂ ਦੇ ਉੱਤੇ ਕੇਸਿਸ ਕਾਫੀ ਘੱਟ ਨੇ ਅਤੇ ਮੌਤਾਂ ਵੀ ਜਿਹੜੀਆਂ ਉਹ ਘੱਟ ਨੇ। ਸੋ ਇਹਦੇ ਕਰਕੇ ਹੀ ਜਿਹੜਾ ਉਹਨਾਂ ਨੇ ਉੱਥੋਂ ਦੇ ਜਿਹੜੇ ਲੋਕਲ ਲੀਡਰਸ ਆ, ਉਹਨਾਂ ਨੇ ਇਹ ਜਿਹੜਾ ਫੈਸਲਾ ਲਿਆ ਹੈਗਾ ਆ। ਸੋ ਆਉਣ ਵਾਲੇ ਸਮੇਂ ਦੇ ਵਿੱਚ ਆਪਾਂ ਦੇਖਿਆ ਵੀ ਬੀਤੇ ਵੀਕਐਂਡ ਦੇ ਉੱਤੇ ਕੈਪੀਟਲ ਸੈਕਰਾਮੈਂਟੋ ਦੇ ਵਿੱਚ, LA ਦੇ ਵਿੱਚ ਵੀ ਕਈ ਥਾਵਾਂ ਦੇ ਉੱਤੇ ਸੈਂਕੜੇ ਹੀ ਲੋਕਾਂ ਨੇ ਜਿਹੜੇ ਆ ਉਹ ਪ੍ਰੋਟੈਸਟ ਵਿਰੋਧ ਜਿਹੜਾ ਹੈ ਸ਼ੈਲਟਰ ਇਨ ਪਲੇਸ ਦੀ ਪਾਲਿਸੀਜ਼ ਆ ਉਹਨਾਂ ਦਾ ਕੀਤਾ। ਇਹ ਕੈਲੀਫੋਰਨੀਆ ਨਹੀਂ, ਹੋਰ ਵੀ ਬਹੁਤ ਸਾਰੇ ਸੂਬਿਆਂ ਦੇ ਵਿੱਚ ਇੱਦਾਂ ਦੇ ਜਿਹੜੇ ਵਿਰੋਧ ਆ ਉਹ ਦੇਖਣ ਨੂੰ, ਸੁਣਨ ਨੂੰ ਜਿਹੜੇ ਉਹ ਮਿਲੇ ਨੇ। ਜਾਰਜੀਆ ਦੇ ਵਿੱਚ ਇਹੀ ਇੱਕ ਖਬਰ ਆ ਰਹੀ ਸੀ ਹਰਜੋਤ ਸਿੰਘ ਜੀ ਵੀ ਜਿੱਥੇ ਵਿਰੋਧ ਜਦੋਂ ਹੋਏ ਸੀ, ਉਸ ਤੋਂ ਬਾਅਦ ਦੇ ਵਿੱਚ ਲਾਰਜੈਸਟ ਸਿੰਗਲ ਡੇ ਜਿਹੜਾ ਰਾਈਜ਼ ਆ ਕਰੋਨਾ ਵਾਇਰਸ ਦੇ ਕੇਸਿਸ ਦਾ, ਉਹ ਵੀ ਬਾਅਦ ਦੇ ਵਿੱਚ ਦੇਖਿਆ ਗਿਆ ਹੈਗਾ ਆ। ਸੋ ਇਹ ਬੈਲੈਂਸ ਬਣਾਉਣਾ ਹੁਣ ਬੜਾ ਔਖਾ ਆ ਉਹਨਾਂ ਦੇ ਲੀਡਰਸ ਦੇ ਲਈ ਬਣਿਆ ਪਿਆ। ਲੋਕ ਤੰਗ ਵੀ ਆਏ ਹੋਏ ਨੇ, ਪਰੇਸ਼ਾਨ ਵੀ ਹੋਏ ਨੇ। ਬਹੁਤ ਸਾਰੇ ਬਿਜ਼ਨਸਿਸ ਗੋਇੰਗ ਇਨਟੂ ਦਾ ਗਰਾਊਂਡ, ਯਾਨੀ ਕਿ ਮੂੰਹ ਦੇ ਮੂੰਹ ਜਿਹੜੇ ਉਹ ਡਿੱਗ ਰਹੇ ਨੇ, ਉਹ ਬੜੇ ਬੇਚੈਨ ਹੋਏ ਨੇ।
ਕਈਆਂ ਨੇ ਤਾਂ ਸਰਕਾਰ ਦੇ ਫੈਸਲਿਆਂ ਦੇ ਵਿਰੋਧ ਜਾ ਕੇ ਆਪਣੇ ਪੱਧਰ ਦੇ ਉੱਤੇ ਜਿਹੜੀਆਂ ਦੁਕਾਨਾਂ ਆਪਣੀਆਂ ਇੱਕ ਹਿਸਾਬ ਦੇ ਨਾਲ ਖੋਲ੍ਹਣੀਆਂ ਸ਼ੁਰੂ ਕੀਤੀਆਂ ਨੇ। ਇੱਕ ਥਾਂ ਦੇ ਉੱਤੇ ਦੇਖਿਆ ਗਿਆ ਸੀਗਾ ਵੀ ਇੱਕ ਰੈਸਟੋਰੈਂਟ ਬਾਰ ਆ, ਉਸ ਦੇ ਦੋਨੋਂ ਹੀ ਜਿਹੜੇ ਲਾਇਸੈਂਸ ਸਰਕਾਰ ਦੇ ਦੁਆਰਾ ਰੱਦ ਹੀ ਕਰ ਦਿੱਤੇ ਗਏ ਸੀ, ਕਿਉਂਕਿ ਉਹਨਾਂ ਨੇ ਜਿਹੜਾ ਵਿਰੋਧ ਕੀਤਾ ਸੀਗਾ ਤੇ ਵਿਰੋਧ ਕਰਕੇ ਤੇ ਆਪਣੇ ਆਪ ਹੀ ਆਦੇਸ਼ਾਂ ਦੇ ਉਲਟ ਜਿਹੜਾ ਉਹ ਖੋਲ੍ਹ ਦਿੱਤਾ ਸੀਗਾ। ਸੋ ਜੇ ਇੱਦਾਂ ਵੀ ਹੋਣ ਲੱਗ ਜਾਂਦਾ ਹੈ, ਉਹ ਵੀ ਬਹੁਤ ਜਿਹੜਾ ਹਾਨੀਕਾਰਕ ਸਾਬਤ ਜਿਹੜਾ ਹੋਵੇਗਾ। ਸੋ ਹਾਲ ਦੀ ਘੜੀ ਲੋਕਾਂ ਨੂੰ ਹੁਣ ਗੱਲ ਇਹ ਵੀ ਹੁਣ ਹਰ ਇੱਕ ਨੂੰ ਹੀ ਜਿਹੜਾ ਠੰਡੇ ਦਿਮਾਗ ਦੇ ਨਾਲ ਸੋਚਣ ਦੀ ਜ਼ਰੂਰਤ ਆ। ਪਰ ਹੱਥ ਦੇ ਵਿੱਚ ਜਦੋਂ ਆਪਾਂ ਜਿੱਦਾਂ ਕਹਿੰਦੇ ਆ ਨਾ ਵੀ ਜਿਹੜੀਆਂ ਗੱਲਾਂ ਹੁੰਦੀਆਂ ਆ ਕਿਸੇ ਦੇ ਹੱਕ ਦੇ ਵਿੱਚ ਤੇ ਕਿਸੇ ਦੇ ਵਿਰੋਧ ਦੇ ਵਿੱਚ, ਉਹ ਖਾਸ ਕਰਕੇ ਹੱਕ ਵਾਲੀਆਂ ਉਦੋਂ ਚੰਗੀਆਂ ਲੱਗਦੀਆਂ ਜਦੋਂ ਲੋਕਾਂ ਦੇ ਜੇਬਾਂ 'ਚ ਡਾਲਰ ਹੁੰਦੇ। ਜਦੋਂ ਡਾਲਰ ਨਹੀਂ ਹੁੰਦੇ ਤਾਂ ਲੋਕ ਫਿਰ ਇਸੇ ਤਰੀਕੇ ਦੇ ਨਾਲ ਹੀ ਜਿਹੜਾ ਉਹ ਕਰਦੇ ਨੇ, ਅਤੇ ਬਿਜ਼ਨਸਿਸ ਨੂੰ ਇਸ ਟਾਈਮ ਬਹੁਤ ਭਾਰੀ ਮਾਰ ਜਿਹੜੀ ਉਹਦੇ ਵਿੱਚ ਝੱਲਣੀ ਪੈ ਰਹੀ ਹੈਗੀ ਆ। ਸੋ ਜੇ ਸਟੇਟ ਵਾਈਜ਼ ਰਾਜਕਨਵੀਰ ਸਿੰਘ ਜੀ ਦੱਸ ਜਾਈਏ, ਨਿਊਯਾਰਕ ਸਭ ਤੋਂ ਜ਼ਿਆਦਾ ਜਿਹੜਾ ਹਿੱਟ ਹੋਇਆ ਕਰੋਨਾ ਵਾਇਰਸ ਨਾਲ। 25,000 ਦੇ ਕਰੀਬ ਮੌਤਾਂ ਨਿਊਯਾਰਕ 'ਚ ਹੋ ਚੁੱਕੀਆਂ। ਨਿਊ ਜਰਸੀ 'ਚ 7900 ਦੇ ਕਰੀਬ, ਮਿਸ਼ੀਗਨ 'ਚ 4000 ਤੋਂ ਵੱਧ, ਇਸੇ ਤਰ੍ਹਾਂ ਮੈਸਾਚੂਸੇਟਸ 4000 ਤੋਂ ਵੱਧ। ਸੋ ਹੈਰਾਨੀ ਦੀ ਗੱਲ ਇਹ ਆ ਵੀ ਜਿੱਥੇ ਸਭ ਤੋਂ ਪਹਿਲਾਂ ਵਾਸ਼ਿੰਗਟਨ ਸਟੇਟ ਦੇ ਵਿੱਚ ਇਹ ਸ਼ੁਰੂ ਹੋਇਆ ਸੀ, ਉਹ ਹੁਣ ਵਾਸ਼ਿੰਗਟਨ ਸਟੇਟ USA 'ਚ 16ਵੇਂ ਨੰਬਰ 'ਤੇ ਆ। ਹੁਣ ਤੱਕ ਵਾਸ਼ਿੰਗਟਨ ਦੇ ਵਿੱਚ 837 ਮੌਤਾਂ ਹੋਈਆਂ। ਦੇਖੋ ਜਿਹੜੇ ਕਈ ਸਟੇਟਾਂ ਉਹ 'ਚ ਬਾਅਦ 'ਚ ਕੇਸ ਆਉਣੇ ਸ਼ੁਰੂ ਹੋਏ ਸੀ, ਪਰ ਉਹ ਉੱਥੇ ਬਹੁਤ ਜ਼ਿਆਦਾ ਜਿਹੜੀ ਗਿਣਤੀ ਆ ਮੌਤਾਂ ਦੀ ਹੋਈ ਆ, ਅਤੇ ਗ੍ਰਾਫ ਹਜੇ ਵੀ ਜਿਹੜਾ ਉੱਪਰ ਨੂੰ ਹੀ ਜਾ ਰਿਹਾ, ਕਿਸੇ ਤਰ੍ਹਾਂ ਦਾ ਕੋਈ ਜਿਹੜਾ ਉਹਦੇ 'ਤੇ ਅਸਰ ਨਹੀਂ ਪੈ ਰਿਹਾ ਹੈਗਾ। ਪਿਛਲੇ 24 ਘੰਟਿਆਂ 'ਚ 6300 ਦੇ ਕਰੀਬ USA 'ਚ ਨਵੇਂ ਕੇਸ ਆਏ ਹੈਗੇ ਆ। ਸੋ ਇਹ ਕਾਫੀ ਗਿਣਤੀ ਵੱਧ ਰਹੀ ਆ। ਜੇ ਆਪਾਂ ਬੇ ਏਰੀਏ ਦੀ ਵੀ ਰਾਜਕਨਵੀਰ ਸਿੰਘ ਜੀ ਦੱਸ ਜਾਈਏ, ਜਿੱਥੇ ਸਾਡਾ ਸਟੂਡੀਓ ਹੈਗਾ, ਕਹਿੰਦੇ ਵੀ ਅਲਾਮੀਡਾ ਸੈਂਟਾ ਕਲਾਰਾ ਕਾਉਂਟੀ ਦੇ ਵਿੱਚ ਵੀ ਕੱਲ੍ਹ ਜਿਹੜਾ ਸਭ ਤੋਂ ਜ਼ਿਆਦਾ ਜਿਹੜਾ ਆ ਬੇ ਏਰੀਏ ਦੇ ਵਿੱਚ ਜਿਹੜੀ ਗਿਣਤੀ ਆ ਕਰੋਨਾ ਵਾਇਰਸ ਪੀੜਤ ਲੋਕਾਂ ਦੀ ਉਹ ਵਧੀ ਹੈਗੀ ਆ। 44 ਦੇ ਕਰੀਬ ਹੋਰ ਵਧੇ ਆ। ਅਲਾਮੀਡਾ ਕਾਉਂਟੀ 'ਚ 1749 ਕੇਸ ਹੁਣ ਹੋ ਗਿਆ। ਸੈਂਟਾ ਕਲਾਰਾ ਕਾਉਂਟੀ 'ਚ 32 ਹੋਰ ਵਧੇ ਆ। 2231 ਜਿਹੜੇ ਕੇਸ ਨਵੇਂ ਹੋ ਗਏ ਹੈਗੇ ਆ। ਅਲਾਮੀਡਾ 'ਚ ਜਿਹੜੀ ਹੈਗੀ ਆ 63 ਮੌਤਾਂ ਹੋਈਆਂ, ਅਤੇ ਸੈਂਟਾ ਕਲਾਰਾ 'ਚ 115 ਹੋਈਆਂ। ਕੰਟਰਾ ਕੋਸਟਾ ਦੇ ਵਿੱਚ ਜਿਹੜੇ ਆ 14,436 ਲੋਕ ਟੈਸਟਡ ਹੋਏ ਆ, ਅਤੇ 945 ਜਿਹੜੇ ਆ ਪੋਜ਼ੀਟਿਵ ਪਾਏ ਗਏ। ਸੋ ਗਿਣਤੀ ਵੀ ਵੱਧ ਰਹੀ ਹੈਗੀ ਆ, ਅਤੇ ਲੋਕ ਜਿਹੜੇ ਆਪਣੇ ਕੰਮਾਂ 'ਤੇ ਜਾਣ ਨੂੰ ਵੀ ਜਿਹੜੇ ਕਾਲੇ ਪਏ ਹੋਏ ਹੈਗੇ ਆ। ਜੀ ਜੀ ਬਿਲਕੁਲ। ਅਗਲੀਆਂ ਜਿਹੜੀਆਂ ਹਰਜੋਤ ਸਿੰਘ ਜੀ ਗੱਲਾਂ ਦੇ ਵਿੱਚ ਜੇ ਦੇਖਦੇ ਜਾਈਏ, ਜੇ ਕ੍ਰਿਊ ਕਰਕੇ ਜਿਹੜੀ ਇੱਕ ਕੰਪਨੀ ਹੈਗੀ ਆ, ਉਹਨਾਂ ਨੇ ਬੈਂਕਰਪਸੀ ਦੇ ਲਈ ਫਾਈਲ ਕਰ ਦਿੱਤਾ ਹੈਗਾ ਆ। ਕਰੋਨਾ ਵਾਇਰਸ ਪੈਨਡੈਮਿਕ ਦੇ ਕਰਕੇ ਕਾਫੀ ਜ਼ਿਆਦਾ ਬਿਜ਼ਨਸ ਛੋਟੇ ਵੱਡੇ ਸਾਰਿਆਂ ਨੂੰ ਨੁਕਸਾਨ ਜਿਹੜਾ ਉਹ ਝੱਲਣਾ ਪੈ ਰਿਹਾ ਆ। 73 ਸਾਲ ਪੁਰਾਣੀ ਨਿਊਯਾਰਕ ਬੇਸਡ ਇਹ ਜਿਹੜਾ ਰੀਟੇਲਰ ਹੈਗਾ ਆ, ਜਿਹੜੇ ਕੱਪੜੇ ਵਗੈਰਾ ਅਤੇ ਹੋਰ ਕਈ ਚੀਜ਼ਾਂ ਜਿਹੜੀਆਂ ਫੈਸ਼ਨ ਦੇ ਨਾਲ ਸੰਬੰਧਿਤ ਜਿਹੜੀਆਂ ਉਹ ਡਿਜ਼ਾਈਨ ਕਰਦੇ ਨੇ, ਅਤੇ ਉਹ ਜਿਹੜੀ ਆ ਉਹਨਾਂ ਨੇ ਆਲਰੇਡੀ ਫਾਈਲ ਕਰ ਦਿੱਤਾ। ਕਹਿੰਦੇ ਵੀ $2 ਬਿਲੀਅਨ ਡੈਟ ਦੇ ਵਿੱਚ ਇਹ ਹੈਗੇ ਸੀਗੇ। 2011 ਦੇ ਵਿੱਚ ਇਹਨਾਂ ਨੇ TPG ਕੈਪੀਟਲ ਅਤੇ ਹੋਰ ਐਕਵਾਇਰ ਕੀਤੀਆਂ ਸੀਗੀਆਂ। ਉਦੋਂ ਤੋਂ ਹੀ ਜਿਹੜੇ ਡੈਟ ਜਿਹੜੇ ਆ ਉਹਨਾਂ ਦੇ ਵੱਧਦੇ ਜਾ ਰਹੇ ਸੀਗੇ। ਸੋ ਕਹਿੰਦੇ ਵੀ ਹੁਣ ਇਹਨਾਂ ਨੇ ਬੈਂਕਰਪਸੀ ਆਲਰੇਡੀ ਫਾਈਲ ਕਰ ਦਿੱਤੀ ਹੋਈ ਆ। ਇੱਕ ਜਿਹੜੀ ਹੋਰ ਹਰਜੋਤ ਸਿੰਘ ਜੀ ਰਿਪੋਰਟ ਦੇਖ ਰਹੇ ਸੀ ਵੀ ਇਹ ਜਿਹੜੇ ਖਾਸ ਕਰਕੇ ਬਿਜ਼ਨਸਿਸ SBA ਸਮਾਲ ਬਿਜ਼ਨਸਿਸ ਦੇ ਲਈ ਜਿਹੜੇ ਲੋਨਸ ਦੇ ਜਿਹੜੇ ਪ੍ਰੋਗਰਾਮ ਸੀਗੇ, ਉਹਨਾਂ ਦੇ ਵਿੱਚ ਇੰਨੀ ਕੁ ਦੇਰੀ ਅਤੇ ਇੰਨੀ ਕੁ ਕੁਤਾਹੀ ਜਿਹੜੀ ਉਹ ਦੇਖੀ ਗਈ ਆ ਵੀ ਬਹੁਤ ਸਾਰੇ ਜਿਹੜੇ ਰੈਸਟੋਰੈਂਟਸ, ਬਹੁਤ ਸਾਰੇ ਜਿਹੜੇ ਬਿਜ਼ਨਸਿਸ, ਹੋਰ ਵੀ ਕਈ ਜਿਹੜੇ ਬਿਜ਼ਨਸਿਸ ਆ ਉਹ ਪੱਕੇ ਹੀ ਸ਼ਟ ਡਾਊਨ ਹੋ ਚੁੱਕੇ ਹੋਏ ਨੇ। ਇੱਕ ਟਰੱਕਿੰਗ ਦੀ ਕੰਪਨੀ ਜਿਹੜੀ ਕਹਿੰਦੇ ਵੀ ਇੱਕ ਬੀਬੀ ਦੱਸ ਰਹੀ ਸੀ, ਟ੍ਰਿਸ਼ ਉਸਦਾ ਜਿਹੜਾ ਨਾਂ ਆ, 2015 'ਚ ਕਹਿੰਦੇ ਅਸੀਂ ਸਟਾਰਟ ਕੀਤੀ ਸੀਗੀ। ਪਹਿਲੋਂ 2 ਡਰਾਈਵਰ ਸੀਗੇ, ਉਹਦਾ ਪਤੀ ਵੀ ਜਿਹੜਾ ਉਹ ਚਲਾਉਂਦਾ ਸੀਗਾ, ਅਤੇ ਕਹਿੰਦੇ ਵੀ ਜਦੋਂ ਅਸੀਂ ਇਸ ਦੇ ਤਹਿਤ ਲੋਨ ਦੇ ਲਈ ਅਪਲਾਈ ਕੀਤਾ, $350 ਬਿਲੀਅਨ ਦੀ ਪਹਿਲੀ ਰਾਹਤ ਜਿਹੜੀ ਉਹ ਆਈ ਸੀ, ਉਹ ਕਹਿੰਦੀ ਕੋਈ ਬਹੁਤੀ ਚੰਗੀ ਤਰੀਕੇ ਨਾਲ ਗਈ ਨਹੀਂ। ਜਦੋਂ ਉਹਨੇ ਆਪਣੇ ਬੈਂਕਰ ਨੂੰ ਕਾਲ ਕੀਤੀ, ਕਿਹੜੇ ਫਾਰਮਸ ਚਾਹੀਦੇ ਆ ਉਹ ਪਹਿਲੋਂ ਪਤਾ ਕੀਤੇ, ਫਿਰ ਜਦੋਂ ਅਪਲਾਈ ਕਰ ਦਿੱਤਾ, ਫਿਰ ਕਹਿੰਦੇ ਵੀ ਆਹ ਚੀਜ਼ ਮਿਸਿੰਗ ਆ। ਜਦੋਂ ਤੱਕ ਉਹਨਾਂ ਨੇ ਦੁਬਾਰਾ ਉਸ ਨੂੰ ਅਪਲਾਈ ਕੀਤਾ, ਉਦੋਂ ਤੱਕ ਪੈਸੇ ਕਹਿੰਦੇ 13 ਦਿਨਾਂ ਦੇ ਵਿੱਚ ਹੀ ਜਿਹੜੇ ਉਹ ਮੁੱਕ ਗਏ। ਕਹਿੰਦੇ ਵੀ ਇਹ ਜਿਹੜਾ ਲੋਨ ਪ੍ਰੋਗਰਾਮ ਆ ਉਸ ਦੇ ਵਿੱਚ ਵੱਡੀਆਂ ਕੰਪਨੀਆਂ, ਸ਼ੇਕ ਸ਼ੈਕ, LA ਲੇਕਰਸ, ਹੋਰ ਕ੍ਰਿਸ ਰੂਥ, ਹੋਰ ਵੱਡੀਆਂ ਜਿਹੜੀਆਂ ਕੰਪਨੀਆਂ ਆ, ਉਹ ਤਾਂ ਜਿਹੜੇ ਇਹ ਇਸ ਦੇ ਵਿੱਚ ਮੋਟੇ ਮੁਨਾਫੇ ਜਿਹੜੇ ਆ, ਮੁਨਾਫੇ ਚੱਲਣੋਂ ਨਹੀਂ ਕਵਾਂਗੇ, ਮੋਟੇ ਲੋਨ ਜਿਹੜੇ ਆ ਉਹ ਲੈ ਗਏ, ਅਤੇ ਜਿਹੜੇ ਛੋਟੇ ਬਿਜ਼ਨਸ ਸੀਗੇ ਉਹ ਵਿਚਾਰੇ ਕਿਤੇ ਨਾ ਕਿਤੇ ਪਿੱਛੇ ਰਹਿ ਗਏ।
ਕਿਉਂਕਿ ਆਪਣੇ ਬਹੁਤ ਸਾਰੇ ਜਿਹੜੇ ਲੋਕ ਆ ਉਹ ਸਮਾਲ ਬਿਜ਼ਨਸ ਓਨਰਸ ਹੈਗੇ ਨੇ, ਉਹ ਜਾਣਦੇ ਨੇ, ਜਿਹੜੇ ਉੱਥੇ EMPLOYEES ਵੀ ਆ ਉਹ ਵੀ ਉਹ ਜਿਹੜੇ ਕੰਮ ਕਰਦੇ ਨੇ ਉਹ ਵੀ ਜਾਣਦੇ ਨੇ ਵੀ ਕਈ ਵਾਰੀ ਹੈਂਡ ਟੂ ਮਾਊਥ ਹੀ ਕੰਮ ਜਿਹੜਾ ਉਹ ਚੱਲ ਰਿਹਾ ਹੁੰਦਾ ਆ। ਹਾਂ, ਲੋਕਾਂ ਨੂੰ ਲੱਗਦਾ ਹੈ ਵੀ ਚਲੋ ਵਧੀਆ ਪੈਸੇ ਬਣਾਉਂਦੇ ਨੇ, ਸਾਰੇ ਬਿਜ਼ਨਸ ਪੈਸੇ ਬਣਾਉਣ ਨੂੰ ਹੀ, ਜਿਹੜੇ ਡਾਲਰ ਬਣਾਉਣ ਨੂੰ ਹੀ ਜਿਹੜੇ ਉਹ ਕਰਦੇ ਨੇ, ਪਰ ਕਈ ਵਾਰੀ ਇੰਨਾ ਨਹੀਂ ਹੁੰਦਾ ਵੀ ਆਪਣੇ ਕੋਲ ਕਿੰਨੇ ਕਿੰਨੇ ਜਿਹੜੇ ਉਹ ਪਏ ਵੀ ਜਿਹੜੇ ਉਹ ਹੋਣਗੇ। ਸੋ ਉਹਦੇ ਕਰਕੇ ਇਹ ਪ੍ਰੋਗਰਾਮ ਨੇ ਇੱਕ ਹਿਸਾਬ ਦੇ ਨਾਲ ਉਹਨਾਂ ਸਾਰੇ ਹੀ ਸਮਾਲ ਬਿਜ਼ਨਸਿਸ ਦਾ ਨੱਕ 'ਚੋਂ ਧੂੰਆਂ ਕੱਢ ਦਿੱਤਾ। ਸੋ ਬਿਲਕੁਲ, ਜੇ ਸਮਾਲ ਬਿਜ਼ਨਸ ਦੀ ਗੱਲ ਕਰਦੇ ਜੀ ਰਾਜਕਨਵੀਰ ਸਿੰਘ ਜੀ, ਸੈਨ ਫਰਾਂਸਿਸਕੋ ਤੋਂ ਜਿਹੜੀ ਰਿਪੋਰਟ ਆ ਰਹੀ ਆ, ਸੈਨ ਫਰਾਂਸਿਸਕੋ ਰੈਸਟੋਰੈਂਟ ਐਸੋਸੀਏਸ਼ਨ ਦੀ ਚੇਅਰ ਵੂਮਨ ਜਿਹੜੀ ਬੀਬੀ ਆ, ਉਸਨੇ ਇਹ ਕਿਹਾ ਵੀ ਸੈਨ ਫਰਾਂਸਿਸਕੋ ਦੇ ਵਿੱਚ 50% ਜਿਹੜੇ ਰੈਸਟੋਰੈਂਟ ਆ ਉਹ ਤਾਂ ਪਰਮਾਨੈਂਟਲੀ ਬੰਦ ਹੋ ਜਾਣਗੇ। ਤੇ ਉਹਨਾਂ ਨੇ ਇਹ ਕਿਹਾ ਵੀ 80% ਰੈਸਟੋਰੈਂਟ ਸੈਨ ਫਰਾਂਸਿਸਕੋ 'ਚ ਜਿਹੜੇ ਸੀਗੇ ਉਹਨਾਂ ਦੀ ਜਿਹੜੀ ਸੇਲ ਸੀਗੀ 2 ਮਿਲੀਅਨ ਤੋਂ ਲੈ ਕੇ 2.5 ਮਿਲੀਅਨ ਤੱਕ ਸੀਗੀ। ਤੋਂ ਉਹਨਾਂ ਦੇ EMPLOYEE ਜਿਹੜੇ 5 ਤੋਂ ਲੈ ਕੇ 25 ਤੱਕ EMPLOYEE ਸੀ, ਉਹ ਕਹਿੰਦੇ ਵੀ ਉਹ ਕਦੇ ਵੀ ਜਿਹੜੀ ਆ ਇਸ ਮਹਾਮਾਰੀ ਤੋਂ ਰਿਕਵਰ ਨਹੀਂ ਕਰ ਸਕਦੇ। ਸੋ ਹੁਣ ਤੁਸੀਂ ਦੇਖੋ ਵੀ ਜੇ 50% ਰੈਸਟੋਰੈਂਟ, ਔਰ ਸੈਨ ਫਰਾਂਸਿਸਕੋ ਦੇ ਵਿੱਚ ਮੈਂ ਨੰਬਰ ਥੋੜ੍ਹੇ ਐਗਜ਼ੈਕਟ ਨਹੀਂ ਭੁੱਲ ਗਿਆ, ਕਹਿੰਦੀ ਵੀ 3500 ਦੇ ਕਰੀਬ ਰੈਸਟੋਰੈਂਟ ਆ ਇਕੱਲੇ ਸੈਨ ਫਰਾਂਸਿਸਕੋ ਸਿਟੀ ਦੇ ਵਿੱਚ ਹੋਣਗੇ। ਸੋ 50% ਉਹ ਕਹਿੰਦੀ ਇਹ ਤਾਂ 100% ਆ ਵੀ ਉਹ ਜਿਹੜੇ ਸ਼ਟਡਾਊਨ ਹੋਣੇ ਹੀ ਹੋਣੇ ਹੈਗੇ ਪਰਮਾਨੈਂਟਲੀ। ਸੋ ਕਿੰਨਾ ਇੰਪਲਾਇਮੈਂਟ 'ਤੇ ਅਸਰ ਹੋਊਗਾ, ਕਿਉਂਕਿ ਜਿਹੜਾ ਜਦੋਂ ਹੁਣ ਓਪਨ ਹੋਣ ਦੀ ਵੀ ਗੱਲ ਹੋ ਰਹੀ ਆ, ਲੱਗਦਾ ਨਹੀਂ ਵੀ ਜਿਹੜੀਆਂ ਕੰਪਨੀਆਂ ਆ, ਖਾਸ ਕਰਕੇ ਉੱਥੇ ਸਾਰਿਆਂ ਨੂੰ ਪਤਾ ਵੀ IT ਕੰਪਨੀਆਂ ਦੇ ਬਹੁਤ ਜ਼ਿਆਦਾ ਆਫਿਸਰਸ, ਬੈਂਕਾਂ ਦੇ ਹੋਰ ਸੀ। ਸੋ ਬਹੁਤ ਸਾਰੇ EMPLOYEEਆਂ ਨੂੰ ਇਹੀ ਕਿਹਾ ਜਾਊਗਾ ਵੀ ਘਰਾਂ ਤੋਂ ਹੀ ਕੰਮ ਕਰੋ, ਘਰਾਂ ਤੋਂ ਕੰਮ ਕਰੂਗੇ ਤੇ ਉਹ ਨੈਚੁਰਲੀ ਫਿਰ ਉੱਥੇ ਆਪ ਹੀ ਨਹੀਂ ਜਾਊਗੇ ਤੇ ਉਹ ਰੈਸਟੋਰੈਂਟ ਕਿੱਦਾਂ ਚੱਲੂਗੇ। 95,000 ਬਿਜ਼ਨਸਿਸ ਜਿਹੜੇ ਸਿਟੀ ਦੇ ਵਿੱਚ ਹੈਗੇ ਆ ਤੇ ਹਾਫ ਕਹਿੰਦੇ ਸਮਾਲ ਬਿਜ਼ਨਸਿਸ ਆ ਸੈਨ ਫਰਾਂਸਿਸਕੋ ਦੇ ਵਿੱਚ। 45,000 ਜਿਹੜੇ ਬਿਜ਼ਨਸਿਸ ਆ 10 ਤੋਂ ਘੱਟ ਲੋਕਾਂ ਨੂੰ EMPLOYEE ਕਰਦੇ ਆ। ਸੋ ਕਿੰਨਾ ਜ਼ਿਆਦਾ ਜਿਹੜਾ ਇਹ 'ਤੇ ਅਸਰ ਪਊਗਾ। ਸੋ ਉੱਥੇ ਦੀ ਜਿਹੜੀ ਮੇਅਰ ਆ ਲੰਡਨ ਬਰੀਡ, ਉਹਨੇ ਗਵਰਨਰ ਨਿਊਸਮ ਨੂੰ ਕਿਹਾ ਵੀ ਸਾਨੂੰ ਜਿਹੜੀ ਆ ਫਾਈਨੈਂਸ਼ੀਅਲ ਜਿਹੜੀ ਸਪੋਰਟ ਆ ਉਹ ਕੀਤੀ ਜਾਵੇ। ਜਿਹੜੇ ਗਵਰਨਰਸ ਆ ਉਹ ਹੁਣ ਆਪਣੀ ਫੈਡਰਲ ਗਵਰਨਮੈਂਟ ਤੋਂ ਪੁੱਛ ਰਹੇ ਹੈਗੇ ਆ। ਸੋ ਓਵਰਆਲ ਜਿਹੜੀ ਸਿਚੁਏਸ਼ਨ ਬੜੀ ਬੈਡ ਆ। ਤੁਸੀਂ ਕੰਪਨੀ ਦੀ ਗੱਲ ਕਰ ਰਹੇ ਸੀ, ਨਿਊਯਾਰਕ ਦੇ ਵਿੱਚ ਉਹ ਜਿਹੜੀ ਆ ਬੈਂਕਰਪਸੀ ਫਾਈਲ ਕਰਨ ਜਾ ਰਹੇ ਆ। ਅਮਰੀਕਾ ਦੀ ਇੱਕ ਹੋਰ ਬਹੁਤ ਵੱਡੀ ਕੰਪਨੀ ਜਿਹੜੀ GE ਆ, ਉਹ 13,000 EMPLOYEE ਜਿਹੜੇ ਲੇ ਆਫ ਕਰਨ ਜਾ ਰਹੇ ਆ। ਉਹਨਾਂ ਨੇ ਏਵੀਏਸ਼ਨ ਸਾਈਡ ਦੇ ਵਿੱਚ ਜਿਹੜੇ ਆ ਉਹਨਾਂ ਦੇ 13,000 ਦੇ ਕਰੀਬ ਜਿਹੜੇ ਕਹਿੰਦੇ EMPLOYEE ਆ ਆਪਾਂ ਪੱਕੇ ਹੀ ਲੇ ਆਫ ਕਰਨ ਜਾ ਰਹੇ ਆ। 25% ਇਹ ਕੱਟ ਹੋਊਗਾ। ਆਪਾਂ ਦੇਖਿਆ ਹੀ ਆ ਏਅਰਲਾਈਨ ਇੰਡਸਟਰੀ ਬਹੁਤ ਜ਼ਿਆਦਾ ਹਿੱਟ ਹੋਈ ਆ। ਉਧਰੋਂ ਰਹਿੰਦਾ ਖੁੰਦਾ ਜਿਹੜਾ ਸੀ ਉਹ ਵਾਰਨ ਬਫੇ ਨੇ ਜਿੰਨੇ ਵੀ ਉਹਨਾਂ ਦੇ ਸਟਾਕ ਸੀਗੇ ਉਹ ਸਾਰੇ ਪੁੱਲ ਕਰ ਲਏ, ਵੇਚ ਦਿੱਤੇ ਆ। ਤੇ ਏਅਰਲਾਈਨ ਇੰਡਸਟਰੀ ਤਾਂ ਕਹਿੰਦੇ ਵੀ ਉਹਦੇ ਸਟਾਕ ਵੇਚਣ ਤੋਂ ਬਾਅਦ ਹੁਣ ਲੱਗਦਾ ਨਹੀਂ ਵੀ ਕਾਫੀ ਸਾਲ ਲੱਗ ਜੂਗੇ ਏਅਰਲਾਈਨ ਇੰਡਸਟਰੀ ਨੂੰ ਉੱਪਰ ਜਾਣ ਦੇ ਲਈ ਜੀ। ਤੇ ਇਹ ਸਮਾਲ ਬਿਜ਼ਨਸ ਦੇ ਵਿੱਚ ਕਹਿੰਦੇ ਸਭ ਤੋਂ ਜ਼ਿਆਦਾ ਮੁਨਾਫਾ ਕਿੰਨੇ ਕਮਾਇਆ? ਉਹ ਸੀਗੀਆਂ ਕਹਿੰਦੇ ਬੈਂਕਾਂ। ਹੁਣ ਤੱਕ $10 ਬਿਲੀਅਨ ਇਹ ਜਿੰਨੇ ਵੀ ਕਮਿਸ਼ਨ ਜਿਹੜੇ ਉਹ ਬਣਾ ਚੁੱਕੇ ਆ। ਕ੍ਰਿਸ ਰੂਥ ਜਿਨ੍ਹਾਂ ਨੂੰ ਉਹਨਾਂ ਨੇ ਕਿੰਨੇ $1 ਮਿਲੀਅਨ ਦਾ ਜਿਹੜਾ ਉਹ ਲੋਨ ਦਵਾਇਆ ਸੀ, ਜਿਸ ਦੇ ਬਹੁਤ ਜ਼ਿਆਦਾ ਮਲਟੀ ਕੰਟਰੀਜ਼ ਦੇ ਵਿੱਚ ਜਿਨ੍ਹਾਂ ਦਾ ਕੰਮ ਚੱਲਦਾ ਆ, ਉਹਨਾਂ ਨੇ $1 ਲੱਖ ਵਨ ਟਾਈਮ ਟ੍ਰਾਂਜੈਕਸ਼ਨ ਫੀਸ ਜਿਹੜੀ ਆ ਉਹਨਾਂ ਦੇ 10 ਮਿਲੀਅਨ ਦੇ ਲੋਨ ਦੇ ਵਿੱਚੋਂ ਲਈ ਸੀ। ਕਹਿੰਦੇ ਵੀ ਬੈਂਕਾਂ 1 ਤੋਂ ਲੈ ਕੇ 5% ਤੱਕ ਟ੍ਰਾਂਜੈਕਸ਼ਨ ਫੀਸ ਜਿਹੜੀਆਂ ਆ ਉਹ ਚਾਰਜ ਕਰ ਰਹੀਆਂ ਨੇ। ਜਿਹੜੇ ਤਾਂ ਚਲੋ ਛੋਟੇ ਅਮਾਊਂਟ ਆ ਉਹਨਾਂ ਦੇ ਉੱਤੇ ਜਿਹੜੇ ਆ ਉਹਨਾਂ ਨੂੰ ਇੰਨਾ ਜ਼ਿਆਦਾ ਨਹੀਂ ਬਣਦਾ। ਇਸੇ ਲਈ ਤਾਂ ਆਪਾਂ ਦੇਖ ਰਹੇ ਹਾਂ, ਪਹਿਲਾਂ ਵੀ ਆਪਾਂ ਇਸ ਚੀਜ਼ ਦੀ ਜਿਹੜਾ ਜ਼ਿਕਰ ਕੀਤਾ ਸੀਗਾ ਵੀ ਇੱਦਾਂ ਹੋ ਸਕਦਾ ਬੈਂਕਾਂ ਕਿਉਂ ਵੱਡੇ ਜਿਹੜੇ ਲੋਨਸ ਆ, ਵੱਡੇ ਕਲਾਇੰਟ ਆ ਉਹਨਾਂ ਦੇ ਵੱਲ ਜਾ ਰਹੀਆਂ, ਕਿਉਂਕਿ ਉਹਨਾਂ ਨੂੰ ਇਸ ਦੇ ਵਿੱਚ ਜ਼ਿਆਦਾ ਡਾਲਰ ਜਿਹੜੇ ਉਹ ਬਣ ਰਹੇ ਹੈਗੇ ਨੇ। ਇੱਕ ਐਪਲੀਕੇਸ਼ਨ ਦੇ ਉੱਤੇ ਉਹਨਾਂ ਨੂੰ $1 ਲੱਖ ਜਿਹੜਾ ਉਹ ਬਣ ਰਿਹਾ ਆ, ਤੇ ਉੱਥੇ 100 ਐਪਲੀਕੇਸ਼ਨਾਂ ਕਰਕੇ ਕਈ ਦੀ ਇੰਨੇ ਉਹਨਾਂ ਨੂੰ ਨਹੀਂ ਬਣਨੇ। ਸੋ ਇਸ ਲਈ ਉਹ ਕਹਿੰਦੇ ਵੀ ਇੱਕੋ ਹੀ ਕਰੋ, ਵੱਡਿਆਂ ਨੂੰ ਜਿਹੜੇ ਉਹ ਉਹਨਾਂ ਨੇ ਦਵਾ ਦਿੱਤੇ। ਸੋ ਇਹ ਇੱਕ ਬਹੁਤ ਵੱਡਾ ਜਿਹੜਾ ਕਾਰਨ ਆ। ਬੈਂਕਾਂ ਨੇ ਪਿਛਲੇ ਦੀ ਵੀ ਹਰਜੋਤ ਸਿੰਘ ਜੀ ਜਦੋਂ ਰਿਸੈਸ਼ਨ ਆਇਆ ਬੈਂਕਾਂ ਦਾ ਹੀ ਦੋਸ਼ ਸੀਗਾ, ਤੇ ਹੁਣ ਇਹ ਸਮਾਲ ਬਿਜ਼ਨਸ ਜਿਹੜੇ ਮਰ ਰਹੇ ਆ ਇਹਦੇ ਵਿੱਚ ਵੀ ਇੱਦਾਂ ਹੀ ਲੱਗ ਰਿਹਾ ਵੀ ਕਿਤੇ ਨਾ ਕਿਤੇ ਇਹ ਬੈਂਕਾਂ ਨੇ ਆਪਣਾ ਮੁਨਾਫਾ ਖੋਰੀ ਕਰਨ ਦੇ ਚੱਕਰ ਦੇ ਵਿੱਚ ਇੱਦਾਂ ਦਾ ਕੰਮ ਕੀਤਾ। ਸਾਰੀਆਂ ਬੈਂਕਾਂ ਨੂੰ ਆਪਾਂ ਇੱਕੋ ਰਸੇ ਨਾਲ ਨਹੀਂ ਬੰਨ੍ਹਦੇ, ਨੋ ਡਾਊਟ ਬਹੁਤ ਸਾਰੀਆਂ ਜਿਹੜੀਆਂ ਸਮਾਲ ਬੈਂਕਸ ਸੀਗੀਆਂ, ਕ੍ਰੈਡਿਟ ਯੂਨੀਅਨ ਸੀਗੀ, ਉਹਨਾਂ ਨੇ ਆਪਣੇ ਜਿਹੜੇ ਸਮਾਲ ਬਿਜ਼ਨਸ ਓਨਰਸ ਹੈਗੇ ਉਹਨਾਂ ਦੇ ਕਲਾਇੰਟਸ ਆ ਉਹਨਾਂ ਨੂੰ ਬੜੀ ਹੈਲਪ ਕਰਨ ਦੀ ਮਦਦ ਕੀਤੀ। ਪਰ ਕਿਉਂਕਿ ਵੱਡੇ ਬੈਂਕ ਹੋਣ ਕਰਕੇ ਉਹਨਾਂ ਦੀ ਸਰਵਿਸਿਜ਼ ਜ਼ਿਆਦਾ ਹੋਣ ਕਰਕੇ ਬਹੁਤੇ ਸਮਾਲ ਬਿਜ਼ਨਸਿਸ ਨੇ ਵੀ ਵੱਡੇ ਬੈਂਕਾਂ ਦੇ ਵਿੱਚ ਹੀ ਅਕਾਊਂਟ ਜਿਹੜੇ ਉਹ ਖੁਲਾਏ ਸੀ, ਤੇ ਹੁਣ ਉਹਨਾਂ ਨੂੰ ਵੀ ਉੱਥੇ ਮਾਰ ਪਈ ਹੈਗੀ ਆ ਜੀ। ਸੋ ਬਿਲਕੁਲ, ਸੋ ਇਹ ਤਾਂ ਲੈਸਨ ਜ਼ਰੂਰ ਲਰਨ ਕਰਨਾ ਚਾਹੀਦਾ ਆਪਣੇ ਜਿੰਨੇ ਵੀ ਸਮਾਲ ਬਿਜ਼ਨਸਿਸ ਆ, ਆਮ ਵੀ ਆ, ਆਪਾਂ ਨੂੰ ਲੋਕਲ ਤੁਹਾਡੀਆਂ ਜਿਹੜੀਆਂ ਕ੍ਰੈਡਿਟ ਯੂਨੀਅਨ, ਲੋਕਲ ਜਿਹੜੀਆਂ ਬੈਂਕਸ ਆ ਉਹਨਾਂ ਨੂੰ ਸਪੋਰਟ ਕਰਨਾ ਚਾਹੀਦੀਆਂ, ਜਿਹੜੀਆਂ ਛੋਟੀਆਂ ਬੈਂਕਸ ਹੈਗੀਆਂ ਆ। ਸੋ ਉਹ ਤੁਹਾਡਾ ਲੋਨ ਵੀ ਛੇਤੀ ਪ੍ਰੋਸੈਸ ਕਰਦੀਆਂ
ਤੇ ਉਹ ਲੋਕਲ ਬਿਜ਼ਨਸ ਵੀ ਰਹਿੰਦਾ, ਲੋਕਲ EMPLOYE ਹੁੰਦੇ ਉਹਨਾਂ ਦੇ। ਸੋ ਦੂਜੀ ਇਕੋਨਮੀ ਨੂੰ ਲੈ ਕੇ ਗੱਲ ਕਰਦੇ ਜਾਈਏ, ਰਾਜਕਨਵੀਰ ਸਿੰਘ ਜਿਹੜੇ ਕ੍ਰੈਮਰ ਆ, ਜਿਹੜਾ ਸਟਾਕ ਮਾਰਕੀਟ ਦਾ ਕਾਫੀ ਐਕਸਪਰਟ ਹੈਗਾ, ਉਹਨੇ ਇਹ ਕਿਹਾ ਵੀ ਜੇ ਪ੍ਰੈਜ਼ੀਡੈਂਟ ਡੋਨਲਡ ਟਰੰਪ ਚਾਈਨਾ ਦੀਆਂ ਚੀਜ਼ਾਂ 'ਤੇ ਹੋਰ ਟੈਰਿਫ ਇਨਕਰੀਜ਼ ਕਰਦਾ ਆ ਤੇ ਉਹ ਬਹੁਤ ਬੁਰਾ ਹਾਲ ਹੋਊਗਾ। ਕਹਿੰਦੇ ਪਈ 30 ਮਿਲੀਅਨ ਦੇ ਕਰੀਬ ਲੋਕ ਅਨਪਲਾਇਡ ਹੈਗੇ ਆ, ਤੇ ਜੇ ਚਾਈਨੀਜ਼ ਚੀਜ਼ਾਂ ਦੇ ਉੱਤੇ ਚਾਈਨਾ ਤੋਂ ਜਿਹੜਾ ਸਮਾਨ ਆਉਂਦਾ ਆ, ਹੋਰ ਸਮਾਨ ਜਿਹੜਾ ਟੈਰਿਫ ਵਧਾਇਆ ਗਿਆ, ਤੇ ਇਹ ਜਿਹੜਾ ਇਕੋਨਮੀ ਲਈ ਬਹੁਤ ਬੈਡ ਹੋਊਗਾ। ਪਰ ਜੋ ਪਿਛਲੇ ਦਿਨਾਂ ਤੋਂ ਖਬਰਾਂ ਆ ਰਹੀਆਂ, ਜਿਸ ਤਰ੍ਹਾਂ ਪ੍ਰੈਜ਼ੀਡੈਂਟ ਡੋਨਲਡ ਟਰੰਪ ਤੇ ਜਿਹੜੇ ਸੈਕਟਰੀ ਆਫ ਸਟੇਟ ਮਾਈਕ ਪੰਪੇਓ ਜਿਹੜੇ ਹੈਗੇ ਆ, ਉਹਨਾਂ ਨੇ ਤਾਂ ਕੱਲ੍ਹ ਹੀ ਸਟੇਟਮੈਂਟ ਦਿੱਤੀ ਆ ਵੀ ਜਿਹੜਾ ਵੂਹਾਨ ਲੈਬ ਦੇ ਵਿੱਚੋਂ ਹੀ ਕਰੋਨਾ ਵਾਇਰਸ ਫੈਲਿਆ ਹੈਗਾ। ਉੱਧਰੋਂ ਜਿਹੜੇ UK ਦੇ ਪ੍ਰਾਈਮ ਮਿਨਿਸਟਰ ਆ, ਉਹ ਵੀ ਬਹੁਤ ਅਪਸੈਟ ਹੈਗੇ ਆ ਵੀ ਮੈਂ ਮਰਨੋਂ ਹੀ ਮਸੀਂ ਬਚਿਆ ਹੈਗਾ, ਵੀ ਚਾਈਨਾ 'ਤੇ ਸਾਨੂੰ ਐਕਸ਼ਨ ਲੈਣਾ ਚਾਹੀਦਾ। ਸੋ ਲੱਗਦਾ ਵੀ ਜਿਹੜੀਆਂ ਫਰਾਂਸ, ਜਰਮਨੀ, ਉੱਧਰੋਂ ਜਾਪਾਨ ਨੇ ਤਾਂ ਆਲਰੇਡੀ ਆਪਣੀਆਂ ਕੰਪਨੀਆਂ ਨੂੰ ਕਹਿ ਦਿੱਤਾ ਵੀ ਅਸੀਂ ਬਿਲੀਅਨਸ ਆਫ ਡਾਲਰ ਤੁਹਾਨੂੰ ਦੇਵਾਂਗੇ ਜੇ ਮੈਨੂਫੈਕਚਰਿੰਗ ਸਾਰੀ ਵਾਪਸ ਜਾਪਾਨ 'ਚ ਲਿਆਓ। ਸੋ ਲੱਗਦਾ ਵੀ ਸਾਰੇ ਮੁਲਕ ਹੁਣ ਚਾਈਨਾ ਦੇ ਦੁਆਲੇ ਜ਼ਰੂਰ ਹੋਣਗੇ। ਜੀ ਹਰਜੋਤ ਸਿੰਘ ਜੀ, ਇੱਕ ਚੀਜ਼ ਮੈਂ ਆਪਣੇ ਸਰੋਤਿਆਂ ਦੇ ਧਿਆਨ ਹਿੱਤ ਜਿਹੜੀ ਉਹ ਜ਼ਰੂਰ ਲਿਆਉਣਾ ਚਾਹੁੰਦਾ, ਜਿਹੜੀ ਇਹ ਪੇ ਚੈੱਕ ਪ੍ਰੋਟੈਕਸ਼ਨ ਪ੍ਰੋਗਰਾਮ ਅਜੇ ਵੀ ਬਹੁਤ ਸਾਰੇ ਲੋਕ ਜਿਹੜੇ ਇੰਤਜ਼ਾਰ ਦੇ ਵਿੱਚ ਉਹ ਹੈਗੇ ਨੇ, ਪਰ IRS ਦਾ ਇੱਕ ਨਵਾਂ ਨੋਟਿਸ ਆਇਆ ਹੈ 2020-32 ਕਰਕੇ ਉਸ ਦਾ ਨੰਬਰ ਆ, ਉਹਦੇ ਵਿੱਚ ਉਹਨਾਂ ਨੇ ਇਹ ਚੀਜ਼ ਆਖੀ ਆ ਵੀ ਜਿਨ੍ਹਾਂ ਨੇ ਵੀ PPP ਪ੍ਰੋਗਰਾਮ ਦੇ ਤਹਿਤ ਜਿਨ੍ਹਾਂ ਨੂੰ ਲੋਨਸ ਮਿਲੇ ਨੇ ਇਸ ਸਾਲ ਦੇ ਵਿੱਚ, ਉਹ ਜਦੋਂ ਉਹਨਾਂ ਨੇ ਟੈਕਸ ਭਰਨਾ ਆ ਤਾਂ ਉਦੋਂ ਜਿਹੜੇ ਉਹ ਟੈਕਸ ਡਿਡਕਸ਼ਨਸ ਜਿਹੜੀਆਂ ਉਹ ਨਹੀਂ ਕਰ ਸਕਣਗੇ। ਜਿਹੜੇ ਵੇਜਿਸ, ਰੈਂਟ ਤੇ ਇਹ ਸਾਰੀਆਂ ਚੀਜ਼ਾਂ ਨੂੰ ਐਜ਼ ਏ ਟੈਕਸ ਰਿਡਕਸ਼ਨ ਦੇ ਵਜੋਂ ਜਿਹੜਾ ਉਹ ਦੇਖਿਆ ਜਾਂਦਾ ਸੀਗਾ ਜਦੋਂ ਟੈਕਸ ਭਰਦੇ ਆ, ਤੇ ਇਸ IRS ਦੇ ਨੋਟਿਸ ਦੇ ਮੁਤਾਬਕ ਕਹਿੰਦੇ ਵੀ ਉਹਨਾਂ ਨੂੰ ਟੈਕਸ ਡਿਡਕਸ਼ਨ ਦੇ ਵਜੋਂ ਉਹ ਕਲੇਮ ਨਹੀਂ ਕੀਤਾ ਜਾ ਸਕਦਾ, ਜਿਹੜੇ ਕਿ ਪਹਿਲਾਂ ਫੁੱਲੀ ਡਿਡਕਟੇਬਲ ਇਹ ਚੀਜ਼ਾਂ ਜਿਹੜੀਆਂ ਹੁੰਦੀਆਂ ਸੀਗੀਆਂ। ਸੋ ਪੇਰੋਲ ਪ੍ਰੋਟੈਕਸ਼ਨ ਪ੍ਰੋਗਰਾਮ ਨੂੰ ਬੇਸਿਕਲੀ ਇੱਕ ਹਿਸਾਬ ਦੇ ਨਾਲ ਐਡਵਾਂਸ ਟੈਕਸ ਦੇ ਵਜੋਂ ਹੀ ਜਿਹੜੇ ਬਿਜ਼ਨਸ ਓਨਰਸ ਆ ਉਸ ਨੂੰ ਉਹ ਦੇਖ ਸਕਦੇ ਨੇ, ਜਾਂ ਉਹ ਕਹਿਣ ਦਾ ਇਹਨਾਂ ਦਾ ਯਤਨ ਹੈਗਾ ਆ ਵੀ ਐਡਵਾਂਸ ਟੈਕਸ ਕ੍ਰੈਡਿਟ ਇੱਕ ਹਿਸਾਬ ਨਾਲ ਬਿਜ਼ਨਸਿਸ ਨੂੰ ਆਪਾਂ ਉਹ ਦੇਣ ਜਾ ਰਹੇ ਹਾਂ, ਜੇ ਉਹ ਇੱਕ ਤਰੀਕੇ ਦੇ ਨਾਲ ਉਸ ਨੂੰ ਵਰਤਦੇ ਆ, ਤੇ ਜਿਸ ਦੇ ਵਿੱਚ ਉਹਨਾਂ ਨੂੰ ਬਾਅਦ 'ਚ ਪੈਸੇ ਤਾਂ ਵਾਪਸ ਜਿਹੜੇ ਉਹ ਨਹੀਂ ਕਰਨੇ ਪੈਣਗੇ, ਪਰ ਇਹ ਆ ਵੀ ਇਹ ਪੈਸੇ ਜਿਹੜੇ ਅਮੂਮਨ ਜਿਹੜੇ ਉਹਨਾਂ ਨੂੰ ਟੈਕਸ ਰਿਟਰਨ ਜਾਂ ਟੈਕਸ ਡਿਡਕਸ਼ਨ ਦੇ ਵਜੋਂ ਵਰਤੇ ਜਾ ਸਕਦੇ ਸੀ, ਉਹ ਫਿਰ ਜਿਹੜੇ ਉਹ ਨਹੀਂ ਹੋਣਗੇ। ਤੇ ਹੁਣ ਕਹਿੰਦੇ ਆ ਵੀ ਹੋ ਸਕਦਾ ਆ ਵੀ ਜੇ ਕਾਂਗਰਸ ਦੇ ਉੱਤੇ ਦਬਾਅ ਪਾਵੇ ਤਾਂ ਉਹ IRS ਦੇ ਇਹ ਜਿਹੜੇ ਟੈਕਸ ਡਿਡਕਸ਼ਨ ਦੇ ਉੱਤੇ ਉਹਨਾਂ ਨੇ ਇਨਕਾਰ ਕੀਤਾ ਆ, ਉਹ ਉਸ ਨੂੰ ਰਿਵਰਸ ਕਰਨ ਦੇ ਲਈ ਆਖ ਸਕਦੇ ਨੇ। ਅਗਲੀ ਖਬਰ ਜੇ ਕਰੋਨਾ ਵਾਇਰਸ ਨਾਲ ਸਾਂਝੀ ਕਰਦੇ ਜਾਈਏ ਰਸ਼ੀਆ ਬਾਬਤ, ਉਹ ਤੋਂ ਬਾਅਦ ਆਪਾਂ ਬ੍ਰੇਕ ਵੀ ਲੈਣੀ ਆ। ਰਸ਼ੀਆ ਦੇ ਵਿੱਚ ਕਰੋਨਾ ਵਾਇਰਸ ਦੇ ਕੇਸ ਬਹੁਤ ਵੱਡੀ ਗਿਣਤੀ 'ਚ ਹੁਣ ਵੱਧ ਰਹੇ ਆ। ਕਹਿੰਦੇ ਇੱਕ ਦਿਨ ਦੇ ਵਿੱਚ 10,000 ਨਵੇਂ ਕੇਸ ਰਸ਼ੀਆ ਦੇ ਵਿੱਚ ਰਿਪੋਰਟ ਕੀਤੇ ਗਏ ਹੈਗੇ ਆ, ਤੇ ਰਸ਼ੀਆ ਕਹਿੰਦੇ ਵੀ ਦੁਨੀਆ ਦਾ ਅਗਲਾ ਜਿਹੜਾ ਹੌਟ ਸਪੌਟ ਆ ਉਹ ਬਣਦਾ ਜਾ ਰਿਹਾ ਹੈਗਾ ਆ। 1,34,687 ਲੋਕ ਹੁਣ ਤੱਕ ਕਰੋਨਾ ਵਾਇਰਸ ਨਾਲ ਰਸ਼ੀਆ ਦੇ ਵਿੱਚ ਪੀੜਤ ਹੋ ਚੁੱਕੇ ਆ, ਤੇ ਗਿਣਤੀ ਜਿਹੜੀ ਆ ਹਰ ਰੋਜ਼ ਉੱਥੇ ਜਿਹੜੀ ਕੇਸਾਂ ਦੀ ਵੱਧ ਰਹੀ ਹੈਗੀ ਆ। ਉਧਰ ਚਾਈਨਾ ਵਾਲੀ ਸਾਈਡ ਤੇ ਜਿਹੜਾ ਰਸ਼ੀਆ ਦਾ ਬਾਰਡਰ ਆ, ਉਹ ਚਾਈਨਾ ਨੇ ਜਿਹੜਾ ਪੂਰੇ ਦਾ ਪੂਰਾ ਟਾਊਨ ਜਿਹੜਾ ਆ ਉਹ ਸੀਲ ਕੀਤਾ ਆ, ਤੇ ਬਾਰਡਰ ਵੀ ਜਿਹੜਾ ਉੱਥੇ ਸੀਲ ਕੀਤਾ ਹੋਇਆ ਆ। ਜੀ, ਤੇ ਆਪਾਂ ਇੱਥੇ ਇੱਕ ਬ੍ਰੇਕ ਲੈਂਦੇ ਹਾਂ, ਬ੍ਰੇਕ ਤੋਂ ਬਾਅਦ ਮੁੜ ਕੇ ਫਿਰ ਵਾਪਸ ਆਉਂਦੇ ਹਾਂ ਤੇ ਹੋਰ ਸੰਬੰਧਿਤ ਇਸ ਦੇ ਨਾਲ ਖਬਰਾਂ ਜਿਹੜੀਆਂ ਉਹ ਆਪਾਂ ਸਾਂਝੀਆਂ ਕਰਾਂਗੇ। ਮਿਲਦੇ ਹਾਂ ਬ੍ਰੇਕ ਤੋਂ ਬਾਅਦ ਜੀ। ਤੁਸੀਂ ਸੁਣ ਰਹੇ ਹੋ KOBO Yuba City 1450 AM, KIID Sacramento 1470 AM, KWRU Fresno 1300 AM, KLHC Bakersfield 1350 AM। ਪੱਡਾ ਇੰਸ਼ੋਰੈਂਸ ਐਂਡ ਰਜਿਸਟ੍ਰੇਸ਼ਨ ਸਰਵਿਸਿਜ਼ ਇੱਥੇ ਹੋਮ, ਆਟੋ, ਲਾਈਫ ਅਤੇ ਹੈਲਥ ਇੰਸ਼ੋਰੈਂਸ ਕੀਤੀ ਜਾਂਦੀ ਹੈ। ਟਰੱਕਾਂ ਵਾਲਿਆਂ ਵਾਸਤੇ ਹਰ ਤਰ੍ਹਾਂ ਦੀ ਇੰਸ਼ੋਰੈਂਸ ਅਤੇ ਪਰਮਿਟ ਉਪਲਬਧ ਕਰਵਾਉਂਦੇ ਹਨ। ਨਵਾਂ ਪਾਸਪੋਰਟ ਬਣਵਾਉਣਾ ਹੋਵੇ ਜਾਂ ਰੀਨਿਊ ਕਰਵਾਉਣਾ ਹੋਵੇ ਤਾਂ ਅੱਜ ਹੀ ਪਰਮਜੀਤ ਸਿੰਘ ਪੱਡਾ ਨੂੰ 9166222822 ਤੇ ਕਾਲ ਕਰੋ। ਇੱਥੇ ਇੰਡੀਵਿਜੂਅਲ ਅਤੇ ਬਿਜ਼ਨਸ ਟੈਕਸ ਫਾਈਲਿੰਗ ਦੇ ਨਾਲ ਨੋਟਰੀ ਦੀਆਂ ਸੇਵਾਵਾਂ ਵੀ ਉਪਲਬਧ ਹਨ। ਐਡਰੈਸ 8620 ਐਂਟੀਲੋਪ ਨਾਰਥ ਰੋਡ, ਸਵੀਟ B, ਐਂਟੀਲੋਪ, ਜਾਂ ਵਿਜ਼ਿਟ paddaiinsurance.com। ਕਾਲ 9166222822 916 622 2822।
ਕਰੋਨਾ ਵਾਇਰਸ ਦੇ ਕਰਕੇ ਜੇ ਤੁਹਾਡੀ ਜੌਬ ਚਲੇ ਗਈ ਹੈ, ਜਿਸ ਕਰਕੇ ਤੁਹਾਡੀ ਹੈਲਥ ਇੰਸ਼ੋਰੈਂਸ ਵੀ ਚਲੇ ਗਈ ਹੈ, ਤਾਂ ਕਵਰਡ ਕੈਲੀਫੋਰਨੀਆ ਦੇ ਦੁਆਰਾ ਇਸ ਸਾਲ ਦੀ ਹੈਲਥ ਇੰਸ਼ੋਰੈਂਸ ਲੈਣ ਦੇ ਲਈ ਅਖੀਰਲੀ ਤਰੀਕ ਨੂੰ ਜੂਨ ਤੱਕ ਕਰ ਦਿੱਤਾ ਗਿਆ ਹੈ। ਆਪਣੇ ਅਤੇ ਆਪਣੇ ਪਰਿਵਾਰ ਦੀ ਸਿਹਤ ਦਾ ਧਿਆਨ ਰੱਖੋ ਅਤੇ ਅੱਜ ਹੀ ਕਵਰਡ ਕੈਲੀਫੋਰਨੀਆ ਦੇ ਤਹਿਤ ਹੈਲਥ ਇੰਸ਼ੋਰੈਂਸ ਲਓ। ਮੈਡੀਕਲ ਭਰਨ ਦੇ ਵਿੱਚ ਕੋਈ ਤਕਲੀਫ ਆ ਰਹੀ ਹੈ, ਆਪਣੇ ਪਲਾਨਸ ਦੇ ਵਿੱਚ ਕੁਝ ਤੁਸੀਂ ਤਬਦੀਲੀ ਕਰਵਾਉਣਾ ਚਾਹੁੰਦੇ ਹੋ, ਇਹਨਾਂ ਸਾਰੇ ਕੰਮਾਂ ਦੇ ਲਈ ਅੱਜ ਹੀ ਕਾਲ ਕਰੋ ਖਾਲਸਾ ਇੰਸ਼ੋਰੈਂਸ ਏਜੰਸੀ 408 272 2500। ਕੀ ਤੁਸੀਂ ਆਪਣੀ ਮਾਰਗੇਜ ਦੀ ਪੇਮੈਂਟ ਨੂੰ ਘਟਾਉਣਾ ਚਾਹੁੰਦੇ ਹੋ, ਕੈਸ਼ ਆਊਟ ਲੈਣਾ ਚਾਹੁੰਦੇ ਹੋ ਜਾਂ ਬਿਲਸ ਨੂੰ ਕੰਸੋਲੀਡੇਟ ਕਰਨਾ ਚਾਹੁੰਦੇ ਹੋ ਤੇ ਅੱਜ ਹੀ ਸੰਪਰਕ ਕਰੋ ਅਮਰਦੀਪ ਸਿੰਘ ਲੋਨ ਬ੍ਰੋਕਰ 9167122735। ਇਹ ਨਵੇਂ ਘਰਾਂ ਦੇ ਅਤੇ ਰੀਫਾਈਨੈਂਸ ਦੇ ਹੋਮ ਲੋਨਸ ਜ਼ੀਰੋ ਕਲੋਜ਼ਿੰਗ ਕਾਸਟ ਦੇ ਉੱਤੇ ਦਵਾ ਕੇ ਦਿੰਦੇ ਹਨ। ਵਿਜ਼ਿਟ zeroclosingloan.com zeroclosingloan.com। ਇਹਨਾਂ ਦੇ ਕੋਲ 30, 25, 20, 15 ਸਾਲ ਕਨਵੈਨਸ਼ਨਲ ਜਾਂ FHA ਲੋਨ ਪ੍ਰੋਗਰਾਮਸ ਉਪਲਬਧ ਹਨ। ਕਰੋਨਾ ਵਾਇਰਸ ਦੇ ਕਰਕੇ ਤੁਹਾਡੀ ਪੇਮੈਂਟ ਮਿਸ ਹੋ ਗਈ ਹੈ ਤਾਂ ਘਬਰਾਉਣ ਦੀ ਲੋੜ ਨਹੀਂ। ਬਹੁਤੇ ਲੋਨ ਬਹੁਤ ਤੇਜ਼ੀ ਦੇ ਨਾਲ ਕਲੋਜ਼ ਕਰਦੇ ਹਨ ਅਤੇ 21 ਦਿਨਾਂ ਦੇ ਵਿੱਚ ਫੰਡ ਹੋ ਜਾਂਦੇ ਹਨ। ਸ਼ਰਤਾਂ ਲਾਗੂ। ਕਾਲ ਅਮਰਦੀਪ ਸਿੰਘ 9167122735 916 712 2735। ਐਡਰੈਸ 9299 ਈਸਟ ਸਟਾਕਟਨ ਬੁਲੇਵਾਰਡ, ਐਲਕ ਗਰੋਵ। NMLS ਲਾਇਸੈਂਸ ਨੰਬਰ 280053। BRU ਲਾਇਸੈਂਸ ਨੰਬਰ 01357217। ਅਮਰਦੀਪ ਸਿੰਘ ਲੋਨ ਬ੍ਰੋਕਰ। ਅਮਨ, ਆਪਾਂ ਸੈਕਰਾਮੈਂਟੋ ਵਿੱਚ ਮੂਵ ਤਾਂ ਹੋ ਗਏ ਆ, ਹੁਣ ਇੱਥੇ ਆਪਾਂ ਚੰਗਾ ਜਿਹਾ ਡਾਕਟਰ ਤੇ ਫੈਮਿਲੀ ਕਲੀਨਿਕ ਵੀ ਲੱਭ ਲਈਏ। ਤੁਸੀਂ ਫਿਕਰ ਹੀ ਛੱਡ ਦਿਓ ਜੀ। ਮੇਰੀ ਫਰੈਂਡ ਰਿਤੂ ਦੀ ਕਾਲ ਆਈ ਸੀ, ਉਹਨੇ ਮੈਨੂੰ ਨੰਬਰ ਦਿੱਤਾ ਹੈ ਤੱਖਰ ਅਰਜੈਂਟ ਕੇਅਰ ਅਤੇ ਫੈਮਿਲੀ ਮੈਡੀਸਨ ਵਾਲਿਆਂ ਦਾ। ਅੱਛਾ, ਤੱਖਰ ਅਰਜੈਂਟ ਕੇਅਰ ਐਂਡ ਫੈਮਿਲੀ ਮੈਡੀਸਨ, ਜਿੱਥੋਂ ਕਰਵਾ ਸਕਦੇ ਹੋ ਅਡਲਟ ਐਂਡ ਚਾਈਲਡ ਫਿਜ਼ੀਕਲ, DOT ਐਂਡ ਨਾਨ DOT ਫਿਜ਼ੀਕਲਸ, EMPLOYMENT ਫਿਜ਼ੀਕਲਸ ਅਤੇ ਸਕੂਲ ਫਿਜ਼ੀਕਲਸ। ਇਸ ਦੇ ਨਾਲ ਹੀ EKG, ਬਲੱਡ ਵਰਕ, ਯੂਰਿਨ ਐਨਾਲਿਸਿਸ, TB ਟੈਸਟਿੰਗ, ਈਅਰ ਇਰੀਗੇਸ਼ਨ ਅਤੇ ਇਨਗ੍ਰੋਨ ਟੋਨੇਲ ਰਿਮੂਵਲ। ਇਸ ਦੇ ਨਾਲ ਹੀ ਚਮੜੀ ਦੇ ਰੋਗਾਂ ਦਾ ਇਲਾਜ ਵੀ ਕਰਵਾ ਸਕਦੇ ਹੋ ਅਤੇ ਇੱਥੋਂ ਤੁਸੀਂ ਲੈ ਸਕਦੇ ਹੋ ਮੈਡੀਕਲ ਸਪਾ ਦੀਆਂ ਸਾਰੀਆਂ ਸਰਵਿਸਿਜ਼, ਲੇਜ਼ਰ ਹੇਅਰ ਰਿਮੂਵਲ, ਫਿਲਰਸ, ਰਿੰਕਲਸ ਰਿਲੈਕਸਰਸ, ਐਂਟੀ-ਏਜਿੰਗ ਟ੍ਰੀਟਮੈਂਟਸ, ਮਾਈਕਰੋਡਰਮਾਬ੍ਰੇਸ਼ਨ, ਸਕਿਨ ਰੈਜੂਵਨੇਸ਼ਨ, ਫਾਈਨ ਲਾਈਨਸ, ਬ੍ਰਾਊਨ ਸਪੌਟਸ, ਸਪਾਈਡਰ ਵੇਨਸ, ਸਟ੍ਰੈਚ ਮਾਰਕਸ ਅਤੇ ਐਕਨੇ ਅਤੇ ਹੋਰ ਵੀ ਬਹੁਤ ਕੁਝ। ਅਤੇ ਲੈ ਸਕਦੇ ਹੋ ਆਪਣੇ ਬਜਟ ਮੁਤਾਬਕ ਟ੍ਰੀਟਮੈਂਟ ਪਲਾਨ। ਵਧੇਰੇ ਜਾਣਕਾਰੀ ਲਈ ਗੱਲ ਕਰ ਸਕਦੇ ਹੋ ਡਾਕਟਰ ਪਰਮਜੀਤ ਸਿੰਘ ਤੱਖਰ MD 9166889994 8191 ਟਿੰਬਰਲੇਕ ਵੇ ਸਵੀਟ 350 ਅਤੇ 400 ਸੈਕਰਾਮੈਂਟੋ। ਉਹ ਕਿੱਥੇ ਰਹਿ ਗਏ ਸੀ ਤੁਸੀਂ? ਮੈਂ ਕਾਦਾ ਉਡੀਕੀ ਜਾਣਾ ਤੁਹਾਨੂੰ। ਆਹ ਲਓ ਸਾਰਾ ਸਮਾਨ। ਇਹ ਇੰਨਾ ਸਾਰਾ ਸਮਾਨ? ਹੋਰ ਕੀ, ਹੁਣ ਮੈਂ ਸਾਰੀਆਂ ਕੁੜਤੀਆਂ ਵੀ ਲੈ ਆਈਆਂ, ਤੁਹਾਡੀਆਂ ਪੱਗਾਂ ਵੀ ਆ ਗਈਆਂ, ਮੁੰਡੇ ਦੀ ਸ਼ੇਰਵਾਨੀ ਵੀ ਲੈ ਆਈਆਂ ਤੇ ਰੁਮਾਲਾ ਸਾਹਿਬ ਵੀ ਲੈ ਆਈਆਂ। ਤੇ ਨਾਲੇ ਮੈਂ ਇੱਕ ਸਲਾਹ ਕਰਨੀ ਸੀ ਤੁਹਾਡੇ ਨਾਲ। ਹੁਣ ਆਪਣਾ 골ਡ ਖਰੀਦਣ ਵਾਲਾ ਹੀ ਰਹਿ ਗਿਆ ਤੇ ਕੱਲ ਤੁਸੀਂ ਮੇਰੇ ਨਾਲ ਚੱਲਿਓ। ਕਿੱਥੋਂ ਲੈਣਾ ਉਹ? ਬੱਗਾ ਪੈਲੇਸ ਤੋਂ ਹੀ। ਉਹਨਾਂ ਕੋਲ ਬਹੁਤ ਵਧੀਆ ਵੈਰਾਈਟੀ ਹੈ। ਅੱਛਾ। ਹਾਂ, ਆਪਾਂ ਉੱਥੋਂ ਸੋਨਾ ਵੀ ਖਰੀਦ ਸਕਦੇ ਹਾਂ ਤੇ ਨਾਲੇ ਜੇ ਕੱਲ ਨੂੰ ਲੋੜ ਪੈ ਜੇ ਤਾਂ ਸੋਨੇ ਦੇ ਬਦਲੇ ਕੈਸ਼ ਵੀ ਲੈ ਸਕਦੇ ਹਾਂ। ਲਿਆ ਤਾਂ ਬਹੁਤ ਵਧੀਆ। ਬੱਗਾ ਪੈਲੇਸ, ਤੁਹਾਡੀਆਂ ਬਹੁਤ ਸਾਰੀਆਂ ਲੋੜਾਂ ਲਈ ਇੱਕੋ ਥਾਂ। ਬੱਗਾ ਪੈਲੇਸ 6618 ਫਲੋਰਿਨ ਰੋਡ, ਸੈਕਰਾਮੈਂਟੋ। ਹੋਰ ਜਾਣਕਾਰੀ ਲਈ ਰੋਹਿਤ ਜੀ ਨੂੰ ਕਾਲ ਕਰੋ 9163931872 916 393 1872। ਮੁਸੀਬਤਾਂ ਕਦੇ ਵੀ ਦੱਸ ਕੇ ਨਹੀਂ ਆਉਂਦੀਆਂ, ਇਸ ਲਈ ਖਾਲਸਾ ਇੰਸ਼ੋਰੈਂਸ ਏਜੰਸੀ ਦੇ ਲਾਈਫ ਇੰਸ਼ੋਰੈਂਸ ਪਲਾਨਸ ਲਾਈਫ ਦੇ ਵਿੱਚ ਮੁਸੀਬਤਾਂ ਲਈ ਹਮੇਸ਼ਾ ਰਹੋ ਤਿਆਰ। ਖਾਲਸਾ ਇੰਸ਼ੋਰੈਂਸ ਏਜੰਸੀ 408 272 2500। ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA KOBO ਯੂਬਾ ਸਿਟੀ 1450 AM, KIID ਸੈਕਰਾਮੈਂਟੋ 1470 AM, KWRU ਫ੍ਰੈਜ਼ਨੋ 1300 AM, KLHC ਬੇਕਰਸਫੀਲਡ 1350 AM। ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਬਹੁਤ ਹੀ ਪਿਆਰ ਸਤਿਕਾਰ ਸਹਿਤ ਦੋਨੋਂ ਜੋੜ ਕੇ ਨਿੱਕੀ ਜਿਹੀ ਸਤਿ ਸ੍ਰੀ ਅਕਾਲ। ਜੀ ਆਇਆਂ ਨੂੰ ਸਵਾਗਤ ਹੈ ਸਰੋਤਿਓ ਪ੍ਰੋਗਰਾਮ ਅਪਡੇਟ ਅਮਰੀਕਾ। ਹਰਜੋਤ ਸਿੰਘ ਜੀ, ਜੀ ਆਇਆਂ ਨੂੰ ਸਵਾਗਤ ਹੈ। ਧੰਨਵਾਦ, ਸਤਿ ਸ਼੍ਰੀ ਅਕਾਲ ਜੀ ਆਇਆਂ ਨੂੰ ਜੀ। ਤੇ ਆਪਾਂ ਜਿਹੜੇ ਟਰੱਕਿੰਗ ਦੇ ਨਾਲ ਥੋੜ੍ਹੀ ਜਿਹੜੀ ਗੱਲਬਾਤ ਕਰਾਂਗੇ, ਕਿਉਂਕਿ ਦੱਸਿਆ ਜਾ ਰਿਹਾ ਸੀਗਾ ਵੀ ਮਈ ਦੇ ਮਹੀਨੇ ਦੇ ਵਿੱਚ ਸਾਰੇ ਜਾਣੇ ਖਾਸ ਕਰਕੇ ਜਿਹੜੇ ਡਰਾਈਵਰਸ ਜਿਹੜੇ ਤੰਗ ਪਰੇਸ਼ਾਨ ਆਏ ਹੋਏ ਨੇ ਬ੍ਰੋਕਰਸ ਤੋਂ ਜਾਂ ਇਹਨਾਂ ਹਾਲਾਤਾਂ ਤੋਂ ਵੀ ਸਹੀ ਰੇਟ ਵਗੈਰਾ ਜਿਹੜਾ ਉਹ ਨਹੀਂ ਮਿਲ ਰਿਹਾ, ਉਸ ਨੂੰ ਲੈ ਕੇ ਇੱਕ ਮਿਲ ਜੁਲ ਕੇ ਜਿਹੜੀ ਮੀਟਿੰਗਸ ਅੱਜ ਮੀਡੀਆ ਬਲਿਟਸ ਵਗੈਰਾ ਜਿਹੜਾ ਉਹਨਾਂ ਨੇ ਉਹ ਕਰਨਾ ਸੀ। ਸੋ ਉਸ ਦੇ ਬਾਰੇ ਜਿਹੜੀ ਗੱਲਬਾਤ ਆ ਉਹ ਆਪਾਂ ਕਰਦੇ ਹਾਂ ਤੇ ਆਪਣੇ ਨਾਲ ਇਸ ਦੇ ਬਾਰੇ ਗੱਲਬਾਤ ਕਰਨ ਦੇ ਲਈ ਰਮਨ ਸਿੰਘ ਜੀ ਜੁੜੇ ਨੇ। ਰਮਨ ਜੀ, ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ਼੍ਰੀ ਅਕਾਲ।
ਸਤਿ ਸ਼੍ਰੀ ਅਕਾਲ ਜੀ, ਸਾਰੇ ਸੁਣਨ ਵਾਲਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਜੀ ਸੋ ਕਹਿੰਦੇ ਰਾਈਟ ਨਾਓ ਜਿਹੜੀ ਉਹ ਮੀਟਿੰਗ ਚੱਲ ਰਹੀ ਹੈਗੀ ਆ, ਸੋ ਕੀ ਹੈਗੀ ਹੈ ਜੀ ਉਸ ਦੇ ਵਿੱਚ ਕੀ ਹੁਣ ਤੱਕ ਗੱਲ ਹੋਈ ਹੈ ਤੇ ਕੀ ਅਪਡੇਟਸ ਹੈਗੀਆਂ ਨੇ ਉਸ ਦੇ ਬਾਬਤ? ਬਿਲਕੁਲ ਜੀ, ਉਹ ਇਸ ਵੇਲੇ ਆਨਗੋਇੰਗ ਹੈਗੀ ਹੈ ਮੀਟਿੰਗ। ਮੈਂ ਦੂਜੇ ਪਾਸੇ ਉਸੇ ਮੀਟਿੰਗ ਦੇ ਵਿੱਚ ਹੈਗਾ ਆ ਤੇ ਆਪਣੇ ਵੱਲੋਂ ਰਿਪਰੈਜ਼ੈਂਟੇਟਿਵ ਜਿਹੜੇ ਨਾਪਤਾ ਵੱਲੋਂ ਹੈਗੇ ਆ ਹਰਸਿਮਰਨ ਸੰਗਰਾਮ ਸਿੰਘ ਆ ਉਸ ਮੀਟਿੰਗ ਦੇ ਵਿੱਚ ਇਸ ਵੇਲੇ ਪਾਰਟਿਸਿਪੇਟ ਕਰ ਰਹੇ ਆ ਲਾਈਵ। ਤੇ ਮੀਟਿੰਗ ਜਿਹੜੀ ਇਸ ਵੇਲੇ ਆਪਣੇ ਫੇਸਬੁੱਕ ਪੇਜ ਦੇ ਉੱਤੇ ਵੀ ਆਪਣੀ ਲਾਈਵ ਚੱਲ ਰਹੀ ਹੈਗੀ ਆਪਣੇ ਪੰਜਾਬੀ ਰੇਡੀਓ ਤੇ ਸਾਡੇ ਜਿਹੜਾ ਪੰਜਾਬੀ ਮੈਗਜ਼ੀਨ ਉਹਦੇ ਬੁੱਕ ਤੇ ਵੀ ਲਾਈਵ ਚੱਲ ਰਹੀ ਆ। ਤੇ ਇਹਦੇ ਵਿੱਚ ਜਿਹੜੇ ਟੌਪਿਕਸ ਹੈਗੇ ਆ ਇਸ ਵੇਲੇ ਜਿਹੜੇ ਅੰਡਰ ਡਿਸਕਸ਼ਨ ਹੈਗੇ ਆ, ਇੱਕ ਤਾਂ ਹੈਗਾ ਕਿ ਜਿਹੜੇ ਆਵਰਸ ਆਫ ਸਰਵਿਸ ਦੀ ਜਿਹੜੇ ਆਪਾਂ FMCSA ਨੇ ਅਪਰੂਵ ਕਰਕੇ ਭੇਜੇ ਸੀਗੇ ਪ੍ਰੈਜ਼ੀਡੈਂਟ ਆਫਿਸ ਨੂੰ, ਉਹ OMB ਆਫਿਸ ਦੇ ਵਿੱਚ ਅਜੇ ਪਏ ਹੋਏ ਆ। ਤੇ ਕਿਸ ਰੀਜ਼ਨ ਲਈ ਪਏ ਆ, ਮਤਲਬ ਕਿ ਉਹਦਾ ਕੋਈ ਟਰਾਂਸਪੇਰੈਂਸੀ ਨਹੀਂ ਹੈਗੀ ਵੀ ਕਿਉਂ ਉੱਥੇ ਅੜਿੱਕਾ ਲੱਗਾ ਹੋਇਆ, ਉਹਨਾਂ ਨੂੰ ਕਿਉਂ ਨਹੀਂ ਲਾਗੂ ਕੀਤੇ ਜਾ ਰਹੇ। ਉਸ ਤੋਂ ਬਾਅਦ ਜਿਹੜਾ ਇੱਕ ਨੈਕਸਟ ਟਾਪਿਕ ਹੈਗਾ ਉਹ ਹੈਗਾ ਕਿ ਜਿਹੜੇ ਕਰੰਟ ਰੈਗੂਲੇਟਰੀ ਇੰਪੈਕਟਸ ਹੈਗੇ ਆ ਉਹ ਇੱਕ ਛੋਟੇ ਕੈਰੀਅਰ ਤੇ ਕੀ ਇੰਪੈਕਟ ਪਾਉਂਦੇ ਹੈਗੇ ਆ। ਆਟੋਨਮਸ ਟਰੱਕਿੰਗ ਦੀ ਗੱਲ ਚੱਲ ਰਹੀ ਹੈਗੀ ਆ। ਉਸ ਤੋਂ ਬਾਅਦ ਜਿਹੜੀ ਸਾਡਾ ਟਾਪਿਕ ਹੈਗਾ ਜਿਹੜਾ ਨਾਰਥ ਅਮਰੀਕਨ ਪੰਜਾਬੀ ਟਰੱਕਿੰਗ ਐਸੋਸੀਏਸ਼ਨ ਦਾ ਟਾਪਿਕ ਹੈਗਾ ਉਹ ਹੈਗਾ ਕਿ ਡਰਾਈਵਰ ਸੇਫਟੀ ਤੇ ਜਨਰਲ ਪਬਲਿਕ ਦੀ ਜਿਹੜੀ ਹੈ ਟਰੱਕਿੰਗ ਦੇ ਨਾਲ ਇੰਟਰਲੇਸ਼ਨ ਤੇ ਜਿਹੜੀ ਜਨਰਲ ਸੇਫਟੀ ਹੈਗੀ ਉਹਦੇ ਬਾਰੇ ਦੇ ਵਿੱਚ, ਡਰਾਈਵਰ ਸੇਫਟੀ ਦੇ ਬਾਰੇ ਦੇ ਵਿੱਚ। ਉਸ ਤੋਂ ਬਾਅਦ ਜਿਹੜਾ ਹੈਗਾ ਕਿ ਜਿਹੜੀ ਟ੍ਰੇਨਿੰਗ ਹੈਗੀ ਹੈ, ਡਰਾਈਵਰ ਟ੍ਰੇਨਿੰਗ ਹੈਗੀ ਜਾਂ ਆਟੋਨਮਸ ਆ ਜਾਂ ਉਹਨਾਂ ਦਾ ਆਉਣ ਵਾਲੇ ਸਮੇਂ 'ਤੇ ਇੰਸ਼ੋਰੈਂਸ ਰੇਟਸ 'ਤੇ ਕੀ ਫਰਕ ਪੈ ਸਕਦਾ ਜਾਂ ਪੈ ਰਿਹਾ ਹੈਗਾ। ਬਾਕੀ ਜਿਹੜੇ ਕਰੰਟ ਜਿਹੜੇ ਬ੍ਰੋਕਰ ਰੇਟਸ ਹੈਗੇ ਆ ਜਾਂ ਜਿਹੜੇ ਸ਼ਿਪਰ ਰੇਟਸ ਹੈਗੇ ਉਹਨਾਂ 'ਤੇ ਡਿਸਕਸ਼ਨ ਚੱਲ ਰਹੀ ਹੈਗੀ ਆ। ਸੋ ਇਹ ਸਾਰੀਆਂ ਸਾਰੇ ਜਿਹੜੀਆਂ ਚੀਜ਼ਾਂ ਹੈਗੀਆਂ ਵੱਖਰੇ ਵੱਖਰੇ ਜਿਹੜੇ ਇੰਡਸਟਰੀ ਦੇ ਰਿਪਰੈਜ਼ੈਂਟੇਟਿਵ ਹੈਗੇ ਆ, ਉਹ ਚਾਹੇ ਐਸੋਸੀਏਸ਼ਨ ਨੂੰ ਲੈ ਲਓ, ਚਾਹੇ ਉਹ ਗਰੁੱਪਸ ਦੇ ਵਿੱਚ ਹੈ, ਚਾਹੇ ਉਹ ਛੋਟੀਆਂ ਕੰਪਨੀਆਂ ਦੇ ਮਾਲਕ ਹੈਗੇ ਆ, ਉਹਨਾਂ ਦੀ ਇੱਕ ਕੋਲੈਬੋਰੇਸ਼ਨ ਸਾਰਿਆਂ ਨੇ ਕਰਕੇ ਪਿਛਲੇ ਅਸੀਂ ਕੁਛ ਇੱਕ ਹਫ਼ਤੇ ਦੇ ਵਿੱਚ ਇਹ ਸਾਰਾ ਕੁਝ ਜਿਹੜਾ ਆ ਇਹ ਵਾਪਰਿਆ ਹੈਗਾ 7 ਦਿਨਾਂ ਦੇ ਵਿੱਚ। ਸੋ ਇਹ ਜਿਹੜਾ ਆਪਣਾ 1 ਮਈ ਨੂੰ ਜਿਹੜਾ ਉੱਥੇ ਪ੍ਰੋਟੈਸਟ ਹੋਇਆ ਸੀਗਾ ਵਾਸ਼ਿੰਗਟਨ DC ਦੇ ਵਿੱਚ, ਉਹ ਸਾਰਾ ਇਹਦੇ ਨਾਲ ਕਨੈਕਟਡ ਹੈਗਾ। ਸੋ ਉਹ ਜਿਹੜਾ ਪ੍ਰੋਟੈਸਟ ਸੀਗਾ ਉਹ ਅੱਜ ਫਾਈਨਲ ਸਟੇਜ ਦੇ ਵਿੱਚ ਹੈਗਾ May 4 ਨੂੰ, ਤੇ ਉਹਦੇ ਬਾਰੇ ਦੇ ਵਿੱਚ ਜਿਹੜਾ ਮਤਲਬ ਕਿ ਉੱਥੇ ਵੀ ਗੱਲ ਜਿਹੜੀ ਪਹੁੰਚ ਚੁੱਕੀ ਹੈਗੀ ਆ ਵਾਈਟ ਹਾਊਸ ਦੇ ਵਿੱਚ ਵੀ, ਜਿੱਦਾਂ ਕਿ ਰਾਤੀ ਪ੍ਰੈਜ਼ੀਡੈਂਟ ਦਾ ਟਵੀਟ ਵੀ ਸੀਗਾ। ਜੀ ਬਿਲਕੁਲ। ਸੋ ਹੋਪਫੁਲੀ ਚਾਬੀ ਨਹੀਂ ਇਸ ਵਾਰ ਐਕਚੁਅਲ 'ਚ ਉਹਨਾਂ ਦੀ ਗੱਲ ਵੀ ਜਿਹੜੀ ਆ ਉਹ ਸੁਣਨਗੇ ਤੇ ਕੋਈ ਇਸ ਦੇ ਉੱਤੇ ਜਿਹੜਾ ਆ ਮੇਨ ਸਟੈਪ ਵੀ ਜਿਹੜਾ ਉਹ ਚੁੱਕਿਆ ਜਾਊਗਾ, ਕਿਉਂਕਿ ਟਰੱਕਿੰਗ ਦੇ ਨਾਲ ਹੋਰ ਵੀ ਬਹੁਤ ਸਾਰੀ ਜਿਹੜੀ ਇੰਡਸਟਰੀ ਆ ਇਸ ਟਾਈਮ ਰੀਲਿੰਗ ਆ, ਬਹੁਤ ਬੁਰਾ ਜਿਹੜਾ ਇਸ ਟਾਈਮ ਹਾਲਾਤ ਆ ਉਹ ਚੱਲ ਰਿਹਾ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਹਾਲਾਤ ਜਿਹੜੇ ਹੋਰ ਬੱਤਰ ਜਿਹੜੇ ਹੋ ਸਕਦੇ ਆ ਤੇ ਕਾਫੀ ਪਰੇਸ਼ਾਨ ਨੇ ਜਿਹੜੇ ਲੋਕ, ਖਾਸ ਕਰਕੇ ਜਿਹੜੇ ਓਨਰ ਓਪਰੇਟਰਸ ਆ, ਬ੍ਰੋਕਰਸ ਨੂੰ ਲੈ ਕੇ ਕਾਫੀ ਜ਼ਿਆਦਾ ਇਸ ਟਾਈਮ ਇਹਨਾਂ ਦੀ ਖਿੱਚੋਤਾਣ ਪੂਰੀ ਜਿਹੜੀ ਇਸ ਟਾਈਮ ਚੱਲ ਰਹੀ ਹੈਗੀ ਆ। ਬਿਲਕੁਲ ਰਾਜਾ, ਇਹ ਬੇਸਿਕਲੀ ਆਪਾਂ ਕਹਿ ਦਿੰਦੇ ਆ ਕਿ ਇੱਦਾਂ ਹੈਗਾ ਆ, ਬਟ ਤੁਸੀਂ ਜੇ ਦੇਖਿਆ ਜਾਵੇ ਤਾਂ ਇਹ ਜਿਹੜੀ ਕੰਡੀਸ਼ਨ ਹੈਗੀ ਆ ਇਹ ਤਾਲੀ ਜਿਹੜੀ ਆ ਦੋਨੋਂ ਹੱਥ ਨਾਲ ਵੱਜਦੀ ਹੈਗੀ ਆ, ਹੈ ਨਾ। ਤੇ ਕਿਉਂਕਿ 2017 ਦੇ ਵਿੱਚ 18 ਦੇ ਵਿੱਚ ਤੁਸੀਂ ਜਿਹੜੇ ਰੇਟ ਸੀਗੇ ਜੇ ਆਪਾਂ ਦੇਖੀਏ ਤੇ ਅੱਜ ਦੀ ਤਰੀਕ ਦੇ ਵਿੱਚ ਜਿਹੜਾ ਨਿਊਯਾਰਕ ਦਾ ਰੇਟ ਹੈਗਾ ਆ ਉਹ ਮਹਿਜ 5000 6000 ਦੇ ਵਿੱਚ ਰਹਿ ਗਿਆ ਤੇ 18 ਦੇ ਵਿੱਚ ਉਹ 12000 ਤੱਕ ਵੀ ਜਿਹੜਾ ਗਿਆ ਸੀਗਾ। ਤੇ ਉਹ ਇੱਦਾਂ ਹੁੰਦਾ ਕਿ ਇਹ ਕੰਡੀਸ਼ਨ ਜੀ ਬਣ ਜਾਂਦੀ ਹੈ ਕਿ ਕਿਤੇ ਤੁਹਾਡਾ ਟਾਈਮ ਆ ਗਿਆ, ਕਿਤੇ ਉਹਨਾਂ ਦਾ ਆ ਗਿਆ, ਕਿਤੇ ਤੁਹਾਡਾ ਆ ਗਿਆ, ਕਿਤੇ ਉਹਨਾਂ ਦਾ ਆ ਗਿਆ। ਸੋ ਇਹ ਜਿਹੜੀ ਆ ਇਹ ਮਾਰਕੀਟ ਆ ਨਾ, ਜਿਹੜੀ ਸਪੌਟ ਰੇਟ ਮਾਰਕੀਟ ਆ, ਸਪੌਟ ਰੇਟ ਮਾਰਕੀਟ ਇਹ ਮਾਰਕੀਟ ਦੇ ਉੱਤੇ ਡਿਪੈਂਡ ਕਰਦਾ ਕਿ ਕਿੱਦਾਂ ਚੱਲਦੀ ਹੈ। ਸੋ ਇਹ ਬਹੁਤ ਜ਼ਿਆਦਾ ਆਪਾਂ ਇਹਨੂੰ ਉਸ ਸਾਈਡ ਨੂੰ ਵੀ ਨਹੀਂ ਲੈ ਕੇ ਜਾ ਸਕਦੇ ਕਿ ਬਿਲਕੁਲ ਹੀ ਧੰਦਾ ਖਤਮ ਆ। ਹੁਣ ਜੇ ਡੀਜ਼ਲ ਦਾ ਵੀ ਦੇਖਿਆ ਜਾਵੇ ਤਾਂ ਅਸੀਂ ਕੱਲ੍ਹ ਚੈੱਕ ਕਰਦੇ ਪਏ ਸੀਗੇ, ਮੈਜੋਰਟੀ ਸਟੇਟਾਂ ਦੇ ਵਿੱਚ ਡੀਜ਼ਲ ਜਿਹੜਾ ਆ $50 ਤੇ $60 ਪਰ ਗੈਲਨ ਨੂੰ ਪੈ ਰਿਹਾ ਹੈਗਾ। ਸੋ ਵਿਚ ਇਜ਼ ਵੇ ਚੀਪ ਦੈਨ ਕਿ ਜੋ ਅਸੀਂ ਪਹਿਲਾਂ ਪੇ ਕਰਦੇ ਰਹੇ। ਸੋ ਕਾਫੀ ਜਿਹੜੇ ਫੈਕਟਰਸ ਹੈਗੇ ਉਹ ਵਰਕ ਕਰਦੇ ਹੈਗੇ ਆ। ਸੋ ਹਰ ਇੱਕ ਨੇ ਤੁਸੀਂ ਇਹ ਨਹੀਂ ਹੋ ਸਕਦਾ ਕਿ ਤੁਸੀਂ ਜੇ 8000 ਦਾ ਤੁਹਾਨੂੰ ਰੇਟ ਮਿਲ ਰਿਹਾ ਹੈਗਾ, ਕਿਉਂਕਿ ਜਿਹੜਾ ਰੇਟ ਹੈਗਾ ਉਹਨੂੰ ਡੀਜ਼ਲ ਦਾ ਜਿਹੜਾ ਸਰਚਾਰਜ ਆ ਉਹ ਵੀ ਉਹਦੇ ਤੇ ਕੰਮ ਕਰਦਾ ਹੈਗਾ ਰੇਟਸ ਦੇ ਨਾਲ। ਸੋ ਕਈ ਫੈਕਟਰ ਹੈਗੇ ਆ, ਸੋ ਕਈ ਫੈਕਟਰ ਨੂੰ ਲੈ ਕੇ ਚੱਲਣਾ ਪੈਂਦਾ। ਬਟ ਜਿਹੜੀ ਸਾਡੀ ਇੰਡਸਟਰੀ ਨੂੰ ਇੱਕ ਪ੍ਰੋਬਲਮ ਹੈਗੀ ਆ ਕਿ ਅਸੀਂ ਬ੍ਰੋਕਰਸ ਨੂੰ ਡੂ ਡਿਲੀਜੈਂਸ ਨਹੀਂ ਕਰਦੇ, ਉਹਨਾਂ ਨੂੰ ਪ੍ਰੋਪਰਲੀ ਚੈੱਕ ਨਹੀਂ ਕਰਦੇ, ਉਹਨਾਂ ਦੇ ਕ੍ਰੈਡਿਟ ਨਹੀਂ ਚੈੱਕ ਕਰਦੇ। ਅਸੀਂ ਕਿਹੜੇ ਬ੍ਰੋਕਰ ਨਾਲ ਕੰਮ ਕਰਨਾ, ਕਿਹੜੇ ਨਾਲ ਨਹੀਂ ਕਰਨਾ, ਸਾਡਾ ਰਿਲੇਸ਼ਨਸ਼ਿਪ ਬਿਲਡਿੰਗ ਨਹੀਂ ਹੈਗੀ। ਸੋ ਸਾਨੂੰ ਉਹਨਾਂ ਚੀਜ਼ਾਂ 'ਤੇ ਧਿਆਨ ਦੇਣ ਦੀ ਲੋੜ ਆ। ਜੀ
ਜੀ ਧੰਨਵਾਦ ਬਿਲਕੁਲ, ਜੀ। ਥੈਂਕ ਯੂ ਰਮਨ ਜੀ ਇਸ ਅਪਡੇਟ ਦੇ ਉੱਤੇ, ਤੇ ਜ਼ਰੂਰ ਆਪਾਂ ਮੀਟਿੰਗ ਤੋਂ ਬਾਅਦ ਦੇ ਵਿੱਚ ਫਿਰ ਜਿਹੜਾ ਦੇਖਾਂਗੇ ਵੀ ਕੀ ਜਿਹੜਾ ਉਸ ਦੇ ਵਿੱਚ ਫੈਸਲਾ ਵਗੈਰਾ ਆ ਉਹ ਆਉਂਦਾ ਹੈ। ਥੈਂਕ ਯੂ, ਧੰਨਵਾਦ ਜੀ। ਥੈਂਕ ਯੂ ਜੀ। ਥੈਂਕ ਯੂ ਜੀ। ਸੋ ਬਿਲਕੁਲ ਇਹ ਕਈ ਚੀਜ਼ਾਂ ਜਦੋਂ ਜ਼ਿਆਦਾ ਚਿਰ ਦੇ ਲਈ ਇੱਦਾਂ ਹੀ ਜਿਹੜੀਆਂ ਕਹਿੰਦੇ ਵੀ ਰਨ ਕਰ ਦਿੱਤੀਆਂ ਜਾਣ ਤਾਂ ਫਿਰ ਜਦੋਂ ਕਿਸੇ ਨੂੰ ਫ੍ਰੀ ਹੈਂਡ ਮਿਲਦਾ ਜਾਵੇ ਤਾਂ ਉਹ ਫਿਰ ਜ਼ਿਆਦਾ ਕੰਮ ਖਰਾਬ ਜਿਹੜਾ ਉਹ ਹੋ ਜਾਂਦਾ ਹੈ। ਸੋ ਬੈਲੈਂਸ ਜਿਹੜਾ ਹਰ ਇੱਕ ਪਾਸੇ ਬਣਾਉਣ ਦੀ ਜਿਹੜੀ ਇਸ ਦੇ ਵਿੱਚ ਜ਼ਰੂਰਤ ਹੁੰਦੀ ਹੈ, ਇਸ ਦੇ ਵਿੱਚ ਨਾਲੇ ਕੋਈ ਇਹ ਹੈ ਨਾ ਦੋ ਵੀ ਰਾਵਾਂ ਰਾਜਕਰਮਵੀਰ ਸਿੰਘ ਜੀ, ਜਦੋਂ ਤੁਸੀਂ ਕਿਸੇ ਵੀ ਬਿਜ਼ਨਸ ਦੇ ਵਿੱਚ ਹੈ ਨਾ ਇਕੱਲਾ ਆਪਣੇ ਬਿਜ਼ਨਸ ਨਹੀਂ ਫੋਕਸ ਰੱਖਣਾ ਚਾਹੀਦਾ, ਉਹਨਾਂ ਨਾਲ ਰਿਲੇਟਡ ਬਹੁਤ ਚੀਜ਼ਾਂ ਹੁੰਦੀਆਂ। ਜੀ ਜੀ ਜਦੋਂ ਆਪਾਂ ਬੋਲਦੇ ਨਹੀਂ, ਹੁਣ ਤੁਸੀਂ ਦੇਖੋ ਵੀ ਕੈਲੀਫੋਰਨੀਆ 'ਚ ਗੈਸ ਟੈਕਸ ਡਾਲਰ ਤੋਂ ਉੱਪਰ ਆ, ਤਦੇ ਕਰਕੇ ਕੈਲੀਫੋਰਨੀਆ 'ਚ ਇੰਨੀ ਜ਼ਿਆਦਾ ਪ੍ਰਾਈਸ ਹੈਗੀ ਆ ਗੈਸ ਦੀ, ਹੈ ਨਾ। ਸੋ ਸਾਨੂੰ ਹਰ ਇੱਕ ਇਸ਼ੂ ਦੇ ਉੱਤੇ ਹਾਂ ਦਾ ਨਾਰਾ ਤਾਂ ਮਾਰਨਾ ਚਾਹੀਦਾ ਹੈ ਨਾ, ਜਿੱਦਾਂ ਆਪਾਂ ਟਰੱਕਾਂ ਵਾਲਿਆਂ ਦੇ ਹੱਕ ਦੇ ਵਿੱਚ ਹਾਂ ਦਾ ਨਾਰਾ ਮਾਰਦੇ ਹਾਂ। ਅਤੇ ਆਪਾਂ ਅਗਲੀਆਂ ਕੁਛ ਖਬਰਾਂ ਸਾਂਝੀਆਂ ਕਰੀਏ। ਯੂਬਾ ਸਿਟੀ ਤੋਂ ਖਬਰ ਆ ਰਹੀ ਆ, ਯੂਬਾ ਸਿਟੀ ਦੇ ਵਿੱਚ ਸਰਬ ਥਿਆੜਾ ਉਹਨਾਂ ਦੇ ਹੋਰ ਸਾਥੀ ਜਿਹੜੇ ਫਾਰਮਰਸ ਆ, ਉਹਨਾਂ ਨੇ 40,000 ਦੇ ਕਰੀਬ ਜਿਹੜਾ ਫੂਡ ਅਤੇ ਵਾਟਰ ਆ ਉਹ ਯੂਬਾ ਸਿਟੀ ਸੈਕਟਰ ਜਿਹੜਾ 19 ਰਿਲੀਫ ਟਾਸਕ ਫੋਰਸ ਆ ਉਹਨਾਂ ਨੂੰ ਦਿੱਤਾ ਹੈਗਾ। ਸੋ ਬਹੁਤ ਵਧੀਆ ਗੱਲ ਆ। ਅਤੇ $5,000 ਵੀ ਉਹਨੇ ਡੋਨੇਸ਼ਨ ਦਿੱਤੀ ਆ। ਸੋ ਆਪਾਂ ਦੱਸਦੇ ਰਹਿੰਦੇ ਹਾਂ ਵੀ ਵੱਖ-ਵੱਖ ਜਗ੍ਹਾ ਦੇ ਉੱਤੇ, ਵੱਖ-ਵੱਖ ਮੁਲਕਾਂ 'ਚ, ਸ਼ਹਿਰਾਂ 'ਚ ਪੂਰੀ ਜਿਹੜੀ ਕੌਮ ਆ, ਸਿੱਖ ਕੌਮ ਡਟੀ ਹੋਈ ਹੈਗੀ ਆ। ਸੋ ਇਹ ਯੂਬਾ ਸਿਟੀ ਤੋਂ ਵਧੀਆ ਖਬਰ ਜਿਹੜੀ ਆ ਰਹੀ ਹੈਗੀ ਆ ਜੀ। ਅਗਲੀ ਜਿਹੜੀ ਗੱਲ ਆ, ਫਲੋਰੀਡਾ ਦੇ ਗਵਰਨਰ ਰੌਨ ਡੀਸੈਂਟਸ ਜਿਹੜੇ ਹੈਗੇ, ਉਹਨਾਂ ਨੇ ਆਖਿਆ ਵੀ ਉਹ ਅੱਜ ਤੋਂ ਜਿਹੜੇ ਬਿਜ਼ਨਸਿਸ, ਰੈਸਟੋਰੈਂਟਸ ਜਿਹੜੇ ਪਾਰਟਸ ਆ ਉਹਨਾਂ ਨੂੰ ਪੂਰੇ ਸਟੇਟ ਦੇ ਵਿੱਚ ਦੁਬਾਰਾ ਖੋਲ੍ਹਣ ਦੇ ਲਈ ਆਦੇਸ਼ ਜਿਹੜੇ ਉਹ ਜਾਰੀ ਕਰਨ ਜਾ ਰਹੇ ਨੇ। ਅਤੇ ਕਹਿੰਦੇ ਵੀ ਇਸ ਦੇ ਨਾਲ ਨਾਲ 8 ਹੋਰ ਸੂਬਿਆਂ ਦੇ ਵਿੱਚ ਇੱਦਾਂ ਦੀਆਂ ਜਿਹੜੀਆਂ ਰਿਸਟ੍ਰਿਕਸ਼ਨਸ ਆ ਉਹਨਾਂ ਨੂੰ ਚੁੱਕਿਆ ਗਿਆ ਆ। ਆਪਾਂ ਆਲਰੇਡੀ ਚਾਈਨਾ ਦੇ ਬਾਬਤ ਗੱਲ ਕੀਤੀ ਸੀ। ਜਿਹੜੇ ਸੈਕਟਰੀ ਸਟੇਟ ਮਾਈਕ ਪੋਂਪੇਓ ਆ, ਉਹਨਾਂ ਨੇ ਇੱਕ ਵਾਰੀ ਫੇਰ ਇਹ ਚੀਜ਼ ਨੂੰ ਦੁਹਰਾਇਆ ਵੀ ਅਮਰੀਕਾ ਦੇ ਕੋਲ ਸਬੂਤ ਆ ਵੀ ਜਿਹੜੇ ਕਰੋਨਾ ਵਾਇਰਸ ਆ ਇਹ ਵੂਹਾਨ ਦੀ ਲੈਬ ਦੇ ਵਿੱਚ ਹੀ ਜਿਹੜਾ ਆ ਉਹ ਓਰੀਜਨ ਹੋਇਆ ਆ। ਉੱਧਰ ਚਾਈਨਾ ਦਾ ਜਿਹੜਾ ਸਟੇਟ ਮੀਡੀਆ ਹੈ, ਉਹਨਾਂ ਨੇ ਆਪਣੇ ਉੱਥੇ ਮੁਲਕ ਦੇ ਵਿੱਚ ਅਮਰੀਕਾ ਦੇ ਕੋਲੋਂ ਉਸ ਸਬੂਤਾਂ ਦੀ ਮੰਗ ਕੀਤੀ ਆ ਜਿਸ ਦੇ ਆਧਾਰ ਦੇ ਉੱਤੇ ਇਹ ਚਾਈਨਾ ਦੇ ਉੱਤੇ ਕਹਿੰਦੇ ਆ ਉਹ ਦੋਸ਼ ਲਾ ਰਹੇ ਨੇ। ਅਤੇ ਉਹਨਾਂ ਨੇ ਇਹ ਵੀ ਆਖਿਆ ਵੀ ਜਿਹੜੇ ਮਾਈਕ ਪੋਂਪੇਓ ਆ ਇਸ ਟਾਈਮ ਬਲਫ ਕਰ ਰਹੇ ਨੇ ਵੀ ਪੱਤੇ ਹੈ ਨਹੀਂ ਆ, ਇੱਦਾਂ ਸ਼ੋਅ ਕਰ ਰਿਹਾ ਵੀ ਸਾਡੇ ਕੋਲ ਯੱਕੇ ਹੀ ਜਿਹੜੇ ਉਹ ਪਏ ਹੋਏ ਨੇ। ਜੀ, ਅਗਲੀ ਖਬਰ ਜਿਹੜੀ ਆ, ਕਰੋਨਾ ਵਾਇਰਸ ਨੂੰ ਤਾਂ ਪੂਰੀ ਦੁਨੀਆ 'ਚ ਕਰੋਨਾ ਵਾਇਰਸ ਨੇ ਵਕਤ ਪਾਇਆ, ਅਤੇ ਹੁਣ ਨਵੀਂ ਇੱਕ ਜਿਹੜੀ ਮੱਖੀ ਹੈਗੀ ਆ ਹੌਰਨੇਟ ਕਰਕੇ ਜਾਪਾਨ ਤੋਂ ਕਹਿੰਦੇ ਵੀ USA ਦੇ ਵਿੱਚ ਐਂਟਰ ਹੋ ਗਈ ਆ। 2 ਇੰਚ ਲੰਬੀ ਹੈਗੀ ਆ, ਇਹਦਾ ਨਾਮ ਮਰਡਰ ਹੌਰਨੇਟ ਕਰਕੇ ਰੱਖਿਆ ਗਿਆ। ਕਹਿੰਦੇ ਇਹ ਜਿਹੜੀਆਂ ਬੀਜ਼ ਹੁੰਦੀਆਂ ਹੈਗੀਆਂ ਆ, ਮਧੂ ਮੱਖੀਆਂ, ਉਹਨਾਂ ਨੂੰ ਵੀ ਇਹ ਮਾਰਦੀ ਆ ਅਤੇ ਬੰਦਿਆਂ ਨੂੰ ਵੀ ਇਹ ਮਾਰਦੀ। ਜਾਪਾਨ ਦੇ ਵਿੱਚ 50 ਦੇ ਕਰੀਬ ਜਿਹੜੇ ਲੋਕ ਆ ਉਹ ਇਸ ਜਿਹੜੀ ਮੱਖੀ ਆ ਉਹਦੇ ਡੰਗਣ ਦੇ ਨਾਲ ਮਰ ਚੁੱਕੇ ਹੈਗੇ ਆ। ਸੋ ਨਿਊਯਾਰਕ ਟਾਈਮਜ਼ ਨੇ ਰਿਪੋਰਟ ਕੀਤਾ ਆ ਵੀ US ਦੀ ਜਿਹੜੀ ਬੀ ਪਾਪੂਲੇਸ਼ਨ ਆ, ਮਧੂ ਮੱਖੀਆਂ ਦੀ ਜਿਹੜੀ ਸ਼ਹਿਦ ਦੀਆਂ ਮੱਖੀਆਂ ਜਿਹੜੀ ਪਾਪੂਲੇਸ਼ਨ ਆ ਉਹਨੂੰ ਬਹੁਤ ਜ਼ਿਆਦਾ ਇਹ ਹਿੱਟ ਕਰੂਗੀ। ਸੋ ਹੁਣ ਇੱਕ ਹੋਰ ਪ੍ਰੋਬਲਮ ਜਿਹੜੀ ਆ ਇਹ US ਦੇ ਵਿੱਚ ਆਣ ਪਈ ਹੈਗੀ ਆ। ਜੀ ਬਿਲਕੁਲ। ਇਹ ਜਿਹੜਾ ਹਰਜੋਤ ਸਿੰਘ ਜੀ ਇਸ ਦੇ ਬਾਬਤ ਆਪਾਂ ਦੇਖਦੇ ਹਾਂ ਨਾ ਵੀ ਜਿਹੜੇ ਏਅਰਪੋਰਟਸ ਆ ਉਹਨਾਂ 'ਤੇ ਕਿਉਂ ਚੈੱਕ ਕੀਤਾ ਜਾਂਦਾ ਹੈ। ਕੋਈ ਸਬਜ਼ੀਆਂ, ਕੋਈ ਫਰੂਟ, ਕੋਈ ਬੀ ਜਿਹੜੇ ਆ ਨਵੀਆਂ ਚੀਜ਼ਾਂ ਕੋਈ ਲੈ ਕੇ ਆਉਂਦਾ, ਜਿਨ੍ਹਾਂ ਦੇ ਫੜੇ ਜਾਂਦੇ ਉਸ ਨੂੰ ਉਹ ਫਿਰ ਉਹ ਵਿੱਚੋਂ ਕੱਢ ਦਿੰਦੇ ਆ। ਕਹਿੰਦੇ ਉਹਨਾਂ ਦਾ ਮੰਨਣਾ ਇਹ ਆ ਜਿਹੜਾ US ਦਾ ਡਿਪਾਰਟਮੈਂਟ ਐਗਰੀਕਲਚਰ ਆ, ਕਹਿੰਦੇ ਵੀ ਹੁਣ ਤੁਸੀਂ ਕੋਈ ਅੰਬ ਵੀ ਲੈ ਕੇ ਆਏ ਤੇ ਵਿੱਚ ਕੋਈ ਇੱਦਾਂ ਦੀ ਕੀਟਾਣੂ ਜਾਂ ਇੱਦਾਂ ਦਾ ਕੋਈ ਹੋਇਆ ਚੀਜ਼ ਜਿਹੜੀ ਇੱਥੇ ਆ ਕੇ ਬਾਅਦ 'ਚ ਇੱਥੇ ਦੀ ਫਸਲ ਨੂੰ ਜਿਹੜਾ ਉਹ ਨੁਕਸਾਨ ਕਰੂਗਾ, ਅਤੇ ਉਸ ਦਾ ਕੋਈ ਨੈਚੁਰਲ ਪ੍ਰੀਡੇਟਰ ਨਾ ਹੋਣ ਕਰਕੇ ਫਿਰ ਉਹ ਜਿਹੜਾ ਕਹਿ ਲਓ ਵੀ ਉਹਨੂੰ ਫ੍ਰੀ ਹੈਂਡ ਜਿਹੜਾ ਮਿਲ ਜੂਗਾ ਅਤੇ ਉਹ ਕੰਮ ਖਰਾਬ ਜਿਹੜਾ ਹੋ ਸਕਦਾ। ਸੋ ਇਸੇ ਕਰਕੇ ਬਹੁਤ ਜ਼ਿਆਦਾ ਇਹਤਿਆਤ ਜਿਹੜੀ ਆ ਉਹ ਰੱਖਦੇ ਨੇ, ਪਰ ਫਿਰ ਵੀ ਉਸ ਦੇ ਬਾਵਜੂਦ ਜਿਹੜੀਆਂ ਕਈ ਚੀਜ਼ਾਂ ਆ ਇੱਥੇ ਉਹ ਪਹੁੰਚ ਜਾਂਦੀਆਂ ਨੇ। 90 ਦੇ ਦਹਾਕੇ 'ਚ ਜਿਹੜੇ ਉਹ ਜ਼ਿਆਦਾ ਸੀਗਾ ਕੰਮ, ਹੁਣ ਪਹਿਲੋਂ ਦੇ ਨਾਲੋਂ ਜਿਹੜੀ ਉਹ ਸਖਤੀ ਇਹ ਜ਼ਿਆਦਾ ਹੋਈ ਆ। ਸੋ ਇਹ 2 ਇੰਚ ਲੰਬੀ ਜਿਹੜੀ ਉਹ ਸ਼ਹਿਦ ਦੀਆਂ ਮੱਖੀਆਂ ਦੇ ਲਈ ਕਾਫੀ ਘਾਤਕ ਅਤੇ ਇਨਸਾਨਾਂ ਦੇ ਲਈ ਵੀ ਇੱਕ ਘਾਤਕ ਸਾਬਤ ਹੋ ਸਕਦੀ ਹੈਗੀ। ਅਗਲੀ ਖਬਰ ਜਿਹੜੀ ਆ ਉਹ US ਸੁਪਰੀਮ ਕੋਰਟ ਤੋਂ ਆ ਰਹੀ ਹੈਗੀ ਆ। US ਸੁਪਰੀਮ ਕੋਰਟ ਨੇ ਓਰਲ ਆਰਗੂਮੈਂਟਸ ਜਿਹੜੇ ਆ ਲੈਣੇ ਜਿਹੜੇ ਸ਼ੁਰੂ ਕੀਤੇ ਹੋਏ ਆ ਟੈਲੀ ਕਾਨਫਰੰਸ ਸੈਸ਼ਨਸ ਦੇ ਰਾਹੀਂ। ਅਤੇ ਇੱਕ ਵਾਰੀ ਫੇਰ ਕਹਿੰਦੇ ਜਸਟਿਸ ਕਲੈਰੈਂਸ ਥੋਮਸ ਉਹਨਾਂ ਨੇ ਕੁਐਸਚਨ ਪੁੱਛਿਆ। ਜਿਹੜੇ ਜਸਟਿਸ ਕਲੈਰੈਂਸ ਥੋਮਸ ਆ ਕਹਿੰਦੇ ਵੀ ਜਦ ਦੇ ਉਹ ਜਸਟਿਸ ਬਣੇ ਹੋਏ ਆ, ਸਿਰਫ ਉਹਨਾਂ ਨੇ ਤੀਜੀ ਵਾਰੀ ਇਹ ਜਿਹੜਾ ਕੁਐਸਚਨ ਪੁੱਛਿਆ। ਉਹ ਹਮੇਸ਼ਾ ਹੀ ਬੜੇ ਚੁੱਪ ਰਹਿੰਦੇ ਆ, ਕੋਈ ਕੁਐਸਚਨ ਨਹੀਂ ਪੁੱਛਦੇ। ਇਸ ਵਾਰੀ ਉਹਨਾਂ ਨੇ ਜਿਹੜਾ ਕੁਐਸਚਨ ਆ, ਇੱਕ booking.com ਕੰਪਨੀ ਦਾ ਜਿਹੜਾ ਕੇਸ ਚੱਲ ਰਿਹਾ ਸੁਪਰੀਮ ਕੋਰਟ 'ਚ ਵੀ ਉਹ ਟ੍ਰੇਡ ਮਾਰਕ ਆਪਣਾ ਲੈ ਲੈਣ, ਉਹਨੂੰ ਲੈ ਕੇ ਸੀ।
ਇਸ ਤੋਂ ਪਹਿਲਾਂ ਉਹਨਾਂ ਨੇ 2019 ਦੇ ਵਿੱਚ ਇੱਕ ਕਾਲੇ ਮੂਲ ਦੇ ਜਿਹੜਾ ਇਨਮੇਟ ਸੀਗਾ ਮਿਸੀਸਿਪੀ ਦੇ ਵਿੱਚ, ਉਹਨੂੰ 6 ਵਾਰੀ ਵੱਖ-ਵੱਖ ਟਰਾਈ ਕੀਤਾ ਗਿਆ ਸੀ, ਜਿਹੜਾ ਕਿ 1996 ਚ ਮਰਡਰ ਕੀਤਾ ਸੀ। ਉਹਦੇ ਸੰਬੰਧ ਦੇ ਵਿੱਚ ਕੁਐਸਚਨ ਪੁੱਛਿਆ ਸੀ। ਉਸ ਤੋਂ ਪਹਿਲਾਂ ਉਹਨਾਂ ਨੇ 2019 ਤੋਂ ਪਹਿਲਾਂ 2016 ਚ, ਤੇ ਉਸ ਤੋਂ ਪਹਿਲਾਂ ਉਹਨਾਂ ਨੇ 2006 ਚ 10 ਸਾਲ ਉਹਨਾਂ ਨੇ ਚੁੱਪ ਜਿਹੜਾ ਆ ਉਹ ਧਾਰ ਕੇ ਰੱਖਿਆ ਸੀਗਾ। ਸੋ ਗੱਲ ਇਹ ਨਾ ਵੀ ਜਦੋਂ ਜਸਟਿਸ ਸੁਪਰੀਮ ਕੋਰਟ ਦੇ ਜਿਹੜੇ ਬਣ ਜਾਂਦੇ ਨੇ ਤਾਂ ਫਿਰ ਉਹਨਾਂ ਦਾ ਜਿਹੜਾ ਜਦੋਂ ਵੀ ਉਹਨਾਂ ਨੇ ਅਹੁਦੇ ਤੋਂ ਜਾਂ ਆਪਣੇ ਮਨਮਰਜ਼ੀ ਦੇ ਨਾਲ ਅਸਤੀਫਾ ਦੇਣ, ਤੇ ਜਾਂ ਫਿਰ ਜੇ ਉਹਨਾਂ ਦੀ ਮੌਤ ਹੋ ਜਾਂਦੀ ਹੈ ਤੇ ਤਾਂ ਉਹ ਥਾਂ ਖਾਲੀ ਹੁੰਦੀ ਆ। ਜਿਹੜੇ ਸਕਾਲੀਆ, ਜਸਟਿਸ ਸਕਾਲੀਆ ਸੀ, ਉਹਨਾਂ ਦੀ ਵੀ ਜਿਹੜੀ ਮੌਤ ਤੋਂ ਬਾਅਦ ਦੇ ਵਿੱਚ ਹੀ ਉਹ ਥਾਂ ਖਾਲੀ ਹੋਈ ਸੀ, ਜਿਸ ਤੋਂ ਬਾਅਦ ਦੇ ਵਿੱਚ ਜਿਹੜੇ ਜਸਟਿਸ ਗੋਰਸਚ ਉਹਨਾਂ ਨੂੰ ਲਾਇਆ ਗਿਆ ਸੀ। ਤੇ ਹੁਣ ਰੀਸੈਂਟਲੀ ਜਿਹੜੇ ਇੱਕ ਜਸਟਿਸ ਬ੍ਰੈਟ ਕੈਵਨਾ ਆ, ਉਹ ਸੁਪਰੀਮ ਕੋਰਟ ਦੇ ਮੇਨ ਜਸਟਿਸ ਦੇ ਵਜੋਂ ਆਏ ਨੇ ਜੀ। ਅਗਲੀ ਖਬਰ ਜਿਹੜੀ ਆ, US ਸੈਨੇਟ ਵੀ ਜਿਹੜੀ ਆ ਹੁਣ ਉਹ ਨਾਰਮਲ ਬਿਜ਼ਨਸ ਲਈ ਦੁਬਾਰਾ ਕੀ ਫਿਰ ਵਾਪਸ ਆਈ ਹੈਗੀ ਆ। ਸਾਰਿਆਂ ਨੂੰ ਪਤਾ ਹੈ ਵੀ ਕਰੋਨਾ ਵਾਇਰਸ ਦਾ ਰਿਸਕ ਜਿਹੜਾ ਆ, ਖਤਰਾ ਹਜੇ ਵੀ ਪੂਰਾ ਚੱਲ ਰਿਹਾ ਹੈਗਾ, ਪਰ ਸੈਨੇਟ ਮੈਜੋਰਟੀ ਲੀਡਰ ਮਿਚ ਮੈਕੋਨਲ ਜਿਹੜੇ ਆ, ਉਹਨਾਂ ਨੇ ਕਿਹਾ ਵੀ ਅੱਜ ਸੋਮਵਾਰ ਤੋਂ ਆਪਾਂ ਜਿਹੜਾ ਫਿਰ ਜਿਹੜੇ ਪੂਰੇ ਅਮਰੀਕਾ ਦੇ ਵਿੱਚ ਜਿਹੜਾ ਅਮਰੀਕਨ ਵਰਕਰਸ ਅਸੈਂਸ਼ੀਅਲ ਸੈਕਟਰ ਦੇ ਵਿੱਚ ਉਹਨਾਂ ਨੂੰ ਲੈ ਕੇ ਆਪਾਂ ਵਰਕ ਕਰਨਾ ਹੈਗਾ ਆ। ਉਹਨਾਂ ਨੂੰ ਕੀ ਦਿੱਤਾ ਜਾ ਸਕਦਾ, ਉਹਨਾਂ ਦੀਆਂ ਕੀ ਪ੍ਰੋਬਲਮਸ ਹੈਗੀਆਂ, ਹੋਰ ਵੀ ਬਹੁਤ ਸਾਰੇ ਇਕੋਨਮੀ ਨੂੰ ਲੈ ਕੇ ਵੀ ਇਸ਼ੂ ਹੈਗੇ ਆ। ਸੋ ਹੋਪਫੁਲੀ ਸੈਨੇਟਰਸ ਜਿਹੜੇ ਆ ਕੰਮ ਕਰੂਗੇ। ਹੁਣ ਛੁੱਟੀ ਤੋਂ ਬਾਅਦ ਵਾਪਸ ਆਏ 5 ਹਫ਼ਤਿਆਂ ਬਾਅਦ ਜਿਹੜੇ ਉਹ ਵਾਪਸ ਆਏ ਨੇ, ਤੇ ਹਾਊਸ ਨੇ ਅਜੇ ਜਿਹੜਾ ਆ ਉਹ ਇਨਕਾਰ ਹੀ ਕੀਤਾ ਹੋਇਆ, ਉਹ ਅਜੇ ਨਹੀਂ ਆਉਣਗੇ। ਇਹ 100 ਸੈਨੇਟਰ ਤੇ ਉਹਨਾਂ ਦੇ ਜਿਹੜੇ ਨਾਲ ਕੰਮ ਕਰਨ ਵਾਲੇ ਸਪੋਰਟ ਸਟਾਫ, ਉਹ ਵੀ ਵਗੈਰਾ ਜਿਹੜੇ ਆ ਇੱਥੇ ਆਉਣ ਦੇ ਲਈ ਮਿਚ ਮੈਕੋਨਲ ਆ ਉਹਨਾਂ ਨੇ ਆਖ ਦਿੱਤਾ ਹੈਗਾ ਆ। ਅਗਲੀ ਜਿਹੜੀ ਹਰਜੋਤ ਸਿੰਘ ਜੀ ਗੱਲ ਕਰ ਜਾਈਏ, ਲੱਖਾਂ ਦੀ ਤਾਦਾਦ ਦੇ ਵਿੱਚ ਜਿਹੜੇ ਇਟਾਲੀਅਨਸ ਆ ਮੁੜ ਕੰਮ ਦੇ ਉੱਤੇ ਜਿਹੜੇ ਉਹ ਗਏ ਨੇ। ਇਟਲੀ ਵਨ ਆਫ ਦਾ ਹਾਰਡੈਸਟ ਹਿੱਟ, ਬਹੁਤ ਜ਼ਿਆਦਾ ਨੁਕਸਾਨ ਜਿਹੜਾ ਕਰੋਨਾ ਵਾਇਰਸ ਨੇ ਇਟਲੀ ਦੇ ਵਿੱਚ ਜਿਹੜਾ ਉਹ ਕੀਤਾ ਆ, ਤੇ ਉਹਨਾਂ ਦੇ ਦੁਆਰਾ ਵੀ ਜਿਹੜੀਆਂ ਹੁਣ ਕਿਉਂਕਿ ਉੱਥੇ ਕੇਸਿਸ ਵਧਣੇ ਤੇ ਮੌਤਾਂ ਦੀ ਸੰਖਿਆ ਜਿਹੜੀ ਆ ਉਹ ਉਹਨੇ ਰਫਤਾਰ ਦੇ ਨਾਲ ਜਿਹੜੀ ਉਹ ਨਹੀਂ ਵੱਧ ਰਹੀ, ਇਸ ਕਰਕੇ ਜਿਹੜਾ ਉਹਨਾਂ ਨੇ ਆਪਣੀ ਜਿਹੜੀਆਂ ਰੋਕਾਂ ਸੀਗੀਆਂ ਉਹਨਾਂ ਨੂੰ ਉਠਾਉਣਾ ਸ਼ੁਰੂ ਕੀਤਾ ਆ। ਤੇ 4.5 ਮਿਲੀਅਨ ਇਟਾਲੀਅਨਸ ਕਹਿੰਦੇ ਅੱਜ ਸੋਮਵਾਰ ਤੋਂ ਉਹਨਾਂ ਨੇ ਕੰਮ 'ਤੇ ਵਾਪਸ ਗਏ ਨੇ। 29,000 ਤੋਂ ਵੱਧ, ਤਕਰੀਬਨ 29,000 ਜਿਹੜੀਆਂ ਮੌਤਾਂ ਆ ਉਹ ਇਟਲੀ ਦੇ ਵਿੱਚ ਹੋਈਆਂ ਨੇ। ਅਮਰੀਕਾ ਤੋਂ ਬਾਅਦ ਦੇ ਵਿੱਚ ਸਭ ਤੋਂ ਜ਼ਿਆਦਾ ਘਾਤਕ ਮੌਤਾਂ ਦੇ ਬਾਬਤ ਜਿਹੜਾ ਉਹ ਇਟਲੀ ਰਿਹਾ ਹੈਗਾ। ਸੋ ਸਪੇਨ ਦੇ ਵਿੱਚ ਵੀ ਉਹਨਾਂ ਨੇ ਹੌਲੀ ਹੌਲੀ ਜਿਹੜੀਆਂ ਰਿਸਟ੍ਰਿਕਸ਼ਨਸ ਆ ਉਹਨਾਂ ਨੂੰ ਉਸ ਦੇ ਵਿੱਚ ਥੋੜ੍ਹੀ ਬਹੁਤੀ ਢਿੱਲ ਦੇਣੀ ਜਿਹੜੀ ਉਹ ਸ਼ੁਰੂ ਕੀਤੀ ਆ। ਉਹਨਾਂ ਨੇ ਉਮਰ ਦੇ ਆਧਾਰ ਦੇ ਉੱਤੇ ਲੋਕ ਕਿਹੜੇ ਘੰਟਿਆਂ ਦੇ ਵਿੱਚ ਜਿਹੜੇ ਉਹ ਬਾਹਰ ਜਾ ਸਕਦੇ ਆ, ਇਸ ਤਰੀਕੇ ਦੇ ਕਈ ਥਾਵਾਂ ਦੇ ਉੱਤੇ ਫੈਸਲੇ ਉਹਨਾਂ ਨੇ ਲਏ ਨੇ ਜੀ। ਅਗਲੀ ਖਬਰ ਜਿਹੜੀ ਆ ਖਾਸ ਕਰਕੇ ਮੀਟ ਪਲਾਂਟਸ ਨੂੰ ਲੈ ਕੇ ਆ। ਕਰੋਨਾ ਵਾਇਰਸ ਨੇ USA ਦੇ ਵਿੱਚ ਬਹੁਤ ਵੱਡੀ ਗਿਣਤੀ ਦੇ ਵਿੱਚ ਜਿਹੜੇ ਆ ਮੀਟ ਦੇ ਪਲਾਂਟਸ ਹੈਗੇ ਆ ਉਹਨਾਂ ਨੂੰ ਬੰਦ ਕਰਨ ਦੇ ਲਈ ਫੋਰਸ ਕਰ ਦਿੱਤਾ ਹੈਗਾ ਆ। ਅਤੇ ਪ੍ਰੈਜ਼ੀਡੈਂਟ ਡੋਨਲਡ ਟਰੰਪ ਨੇ ਅਪ੍ਰੈਲ 28 ਨੂੰ ਜਿਹੜਾ ਇੱਕ ਫਿਰ ਵਾਰ ਟਾਈਮ ਲਾਅ ਜਿਹੜਾ ਹੈਗਾ ਆ ਉਹਨੂੰ ਇਨਵੋਕ ਕੀਤਾ ਸੀ। ਉਹਨੂੰ ਕਿਹਾ ਸੀ ਵੀ ਨਹੀਂ, ਜਿੰਨੇ ਵੀ ਪਲਾਂਟ ਹੈਗੇ ਆ ਇਹਨਾਂ ਨੂੰ ਓਪਨ ਰਹਿਣਾ ਪੈਣਾ ਆ ਅਤੇ ਪ੍ਰੋਡਕਸ਼ਨ ਇਹਨਾਂ ਨੂੰ ਰੱਖਣੀ ਪੈਣੀ ਆ, ਕਿਉਂਕਿ ਨਹੀਂ ਤਾਂ ਬਹੁਤ ਜ਼ਿਆਦਾ ਸ਼ਾਰਟੇਜ ਹੋ ਜਾਊਗੀ। ਪਰ ਲੇਬਰ ਯੂਨੀਅਨਸ ਜਿਹੜੀਆਂ ਆ ਉਹ ਬਹੁਤ ਵਰੀਡ ਹੈਗੀਆਂ ਆ, ਬਹੁਤ ਚਿੰਤਾ 'ਚ ਆ ਵੀ ਜਿਹੜੇ ਸਾਡੇ ਕਾਮੇ ਹੈਗੇ ਆ, ਵਰਕਰਸ ਆ, ਉਹਨਾਂ ਦੀ ਸੇਫਟੀ ਜਿਹੜੀ ਆ ਉਹ ਬਹੁਤ ਰਿਸਕ ਦੇ ਉੱਤੇ ਆ। ਸੋ ਕਿਸ ਤਰ੍ਹਾਂ ਜਿਹੜਾ ਇਹਨੂੰ ਹੈਂਡਲ ਕੀਤਾ ਜਾਵੇ। ਪਰ ਦੂਸਰੇ ਪਾਸੇ ਹੁਣ ਕਈ ਸਟੇਟਾਂ ਦੇ ਅਟਾਰਨੀ ਜਨਰਲਸ ਆ, ਉਹਨਾਂ ਨੇ ਵੀ ਹਦਾਇਤਾਂ ਕਰ ਦਿੱਤੀਆਂ ਆ ਵੀ ਕੋਈ ਵੀ ਬੰਦਾ ਜਿਹੜਾ ਆ ਮੀਟ ਦੀ ਹੋਰਡਿੰਗ ਨਾ ਕਰੇ, ਵੀ ਮੀਟ ਜਿਹੜਾ ਆ ਵੱਡੀ ਗਿਣਤੀ 'ਚ ਆਪਣੇ ਘਰਾਂ 'ਚ ਜਾਂ ਸਟੋਰਾਂ 'ਚ ਨਾ ਰੱਖੇ। ਕਿਉਂਕਿ ਆਪਾਂ ਦੇਖਿਆ ਸੀ ਪਿਛਲੇ ਸਮੇਂ ਜਦੋਂ ਕਰੋਨਾ ਵਾਇਰਸ ਸ਼ੁਰੂ ਹੋਈ ਸੀ ਅਤੇ ਸੈਨੀਟਾਈਜ਼ਰਸ, ਟੋਇਲਟ ਪੇਪਰਸ ਉਹ ਲੋਕਾਂ ਨੇ ਹਜ਼ਾਰਾਂ ਦੀ ਗਿਣਤੀ 'ਚ ਆਪਣੇ ਘਰਾਂ 'ਚ ਰੱਖ ਲਏ ਸੀ ਅਤੇ ਉਹਨਾਂ ਦੀ ਜਿਹੜੀ ਆ ਫਿਰ ਸਪਲਾਈ ਬੜੀ ਘੱਟ ਗਈ ਸੀ ਅਤੇ ਮੰਗ ਬਹੁਤ ਜ਼ਿਆਦਾ ਹੋ ਗਈ ਸੀ। ਜੀ ਜੀ। ਅੱਜ ਕੱਲ੍ਹ ਜਿਹੜੇ ਉਪ ਰਾਸ਼ਟਰਪਤੀ ਮਾਈਕ ਪੈਂਸ ਉਹਨਾਂ ਨੇ ਇੱਕ ਟੈਲੀਵਾਈਜ਼ਡ ਟਾਊਨ ਹਾਲ ਮੀਟਿੰਗ ਕੀਤੀ। ਉਸ ਦੇ ਵਿੱਚ ਉਹਨਾਂ ਨੇ ਇਹ ਆਖਿਆ ਵੀ ਜਿਹੜਾ ਮਾਇਓ ਕਲੀਨਿਕ ਦੇ ਵਿੱਚ ਪਿਛਲੇ ਹਫ਼ਤੇ ਮਿਨੇਸੋਟਾ ਦੇ ਵਿੱਚ ਉਹ ਜਿਹੜੇ ਜਾ ਕੇ ਆਏ ਸੀ, ਕਹਿੰਦੇ ਵੀ ਉਹਨਾਂ ਨੂੰ ਮਾਸਕ ਪਾਉਣਾ ਚਾਹੀਦਾ ਸੀਗਾ। ਮਾਇਓ ਕਲੀਨਿਕ ਦੀ ਪੋਲਿਸੀ ਸੀਗੀ ਵੀ ਜਿਹੜਾ ਵੀ ਕੋਈ ਵਿਜ਼ਿਟਰ ਜਾਂ ਕੋਈ ਵੀ ਆਉਂਦਾ ਉਹਨਾਂ ਨੂੰ ਮਾਸਕ ਜਿਹੜਾ ਪਾਉਣਾ ਚਾਹੀਦਾ ਹੈ, ਪਰ ਉਹ ਜਦੋਂ ਤਸਵੀਰਾਂ ਉਦੋਂ ਉੱਥੋਂ ਦੀਆਂ ਸਾਰਿਆਂ ਦੇ ਸਾਹਮਣੇ ਪੇਸ਼ ਹੋਈਆਂ, ਉਦੋਂ ਜਿਹੜੇ ਉਪ ਰਾਸ਼ਟਰਪਤੀ ਮਾਈਕ ਪੈਂਸ ਆ ਉਹਨਾਂ ਨੇ ਮਾਸਕ ਨਹੀਂ ਸੀ ਪਾਇਆ ਹੋਇਆ। ਉਸ ਤੋਂ ਬਾਅਦ ਦੇ ਵਿੱਚ ਕਾਫੀ ਇਸ ਦਾ ਵਿਵਾਦ ਵੀ ਬਣਿਆ। ਸੋ ਅੱਜ ਜਿਹੜੇ ਮਾਈਕ ਪੈਂਸ ਉਹਨਾਂ ਨੇ ਮੰਨਿਆ। ਸੋ ਉਮੀਦ ਕਰਦੇ ਆਉਣ ਵਾਲੇ ਸਮੇਂ ਦੇ ਵਿੱਚ ਇੱਦਾਂ ਦੀਆਂ ਚੀਜ਼ਾਂ ਆ
ਉਹ ਕਿਉਂਕਿ ਵੱਡੇ ਲੀਡਰਸ ਨੂੰ ਜੇ ਕੋਈ ਇੱਦਾਂ ਦੇਖਦਾ ਤੇ ਜਿਹੜੇ ਦੂਜੇ ਲੋਕ ਆਲਰੇਡੀ ਜਿਹੜੇ ਕੋਈ ਪ੍ਰੋਟੈਸਟ ਕਰ ਰਹੇ ਨੇ ਉਹ ਫਿਰ ਸੋਚਦੇ ਆ ਵੀ ਨਹੀਂ ਜੇ ਇਹ ਇੱਦਾਂ ਕਰ ਰਹੇ ਤੇ ਆਪਾਂ ਵੀ ਇੱਦਾਂ ਜਿਹੜਾ ਉਹ ਕਰ ਸਕਦੇ ਆ। ਪ੍ਰੋਟੈਸਟਰਸ ਦੇ ਮਾਮਲੇ ਦੇ ਵਿੱਚ ਜਿਹੜੇ ਡਾਕਟਰ ਡੈਬਰਾ ਬਰਕਸ ਜਿਹੜੇ ਆ ਉਹਨਾਂ ਨੇ ਕਿਹਾ ਵੀ ਜਿਹੜੇ ਸਟੇ ਐਟ ਹੋਮ ਦੇ ਖਿਲਾਫ ਜਿਹੜੇ ਪ੍ਰੋਟੈਸਟ ਹੋ ਰਹੇ ਆ ਕਹਿੰਦੇ ਵੀ ਉਹ ਇੱਕ ਘਬਰਾਹਟ ਦਾ ਮਾਮਲਾ ਜਿਹੜਾ ਹੋ ਸਕਦਾ ਆ ਤੇ ਇਸ ਦਾ ਜਿਹੜਾ ਆਉਣ ਵਾਲੇ ਸਮੇਂ ਦੇ ਵਿੱਚ ਕਾਫੀ ਨੁਕਸਾਨ ਹੋ ਸਕਦਾ ਆ। ਲੋਕ ਬਾਰ-ਬਾਰ ਜਿਹੜਾ ਆ ਇਤਿਹਾਸ ਦੇ ਪੰਨਿਆਂ ਨੂੰ ਫਰੋਲ ਕੇ ਦੱਸ ਰਹੇ ਨੇ ਵੀ ਜਿਹੜਾ 1918 ਦਾ ਜਿਹੜਾ ਪੈਂਡੈਮਿਕ ਮਹਾਮਾਰੀ ਸਪੈਨਿਸ਼ ਫਲੂ ਦੇ ਨਾਂ ਦੀ ਜਿਹੜੀ ਆਈ ਸੀ, ਪਹਿਲੇ ਵੇਵ ਦੇ ਵਿੱਚ ਪੂਰੇ ਵਿਸ਼ਵ ਦੇ ਵਿੱਚ ਹਰਜੋਤ ਸਿੰਘ ਜੀ 2 ਤੋਂ 3 ਮਿਲੀਅਨ ਲੋਕਾਂ ਦੀ ਮੌਤ ਹੋਈ ਸੀ। ਪਰ ਜਦੋਂ ਉਦੋਂ ਵੀ ਇੱਦਾਂ ਹੀ ਲੋਕਾਂ ਨੇ ਇੱਦਾਂ ਹੀ ਮੰਗ ਕੀਤੀ ਹੋਣੀ ਆ ਵੀ ਚਲੋ ਬਾਹਰ ਸਾਨੂੰ ਅੰਦਰ ਜਿਹੜਾ ਹੁਣ ਨਾ ਡੱਕੋ, ਤੇ ਕਹਿੰਦੇ ਦੂਜੀ ਵੇਵ ਦੇ ਵਿੱਚ 20 ਤੋਂ ਲੈ ਕੇ 30 ਮਿਲੀਅਨ ਤੱਕ ਲੋਕ ਜਿਹੜੇ ਉਦੋਂ ਮਾਰੇ ਗਏ ਸੀਗੇ। ਸੋ ਜੇ ਹੁਣ ਦੇਖੋ ਹਰਜੋਤ ਸਿੰਘ ਜੀ ਪ੍ਰੋਟੈਸਟ ਵੀ ਜੇ ਕੋਈ ਕਰ ਰਿਹਾ ਆ ਜਾਂ ਅਮਰੀਕਾ ਨੂੰ ਦੁਬਾਰਾ ਓਪਨ ਦੀ ਇਕੋਨਮੀਜ਼ ਨੂੰ ਬਿਜ਼ਨਸਿਸ ਨੂੰ ਓਪਨ ਕਰਨ ਦੀ ਗੱਲ ਚੱਲ ਰਹੀ ਆ, ਚਲੋ ਇਕਨੋਮਿਕ ਪੱਧਰ ਵੀ ਓਨਾ ਹੀ ਜਿਹੜਾ ਉਹ ਜ਼ਰੂਰੀ ਹੈਗਾ, ਨਾਲ ਦੇ ਨਾਲ ਵੀ ਰੋਟੀ ਪਾਣੀ ਹੋਊਗਾ ਤੇ ਤਾਂ ਹੀ ਜਿਹੜਾ ਆ ਕੰਮ ਜਿਹੜਾ ਉਹ ਠੀਕ ਚੱਲਦਾ ਰਹੂਗਾ। ਪਰ ਇਹਤਿਆਤ, ਹਾਈਜੀਨ, ਉਹਨਾਂ ਸਾਰੀਆਂ ਚੀਜ਼ਾਂ ਦਾ ਆਪਾਂ ਬਿਲਕੁਲ ਧਿਆਨ ਰੱਖਣਾ ਆ। ਇਹ ਨਾ ਸੋਚਿਆ ਜਾਵੇ ਵੀ ਜੇ ਸਾਰਾ ਕੁਝ ਰੀਓਪਨ ਹੋ ਰਿਹਾ ਤੇ ਇਹਦਾ ਮਤਲਬ ਇਹ ਨਹੀਂ ਆ ਵੀ ਵਾਇਰਸ ਨੇ ਹੁਣ ਘਰੇ ਬਹਿ ਜਾਣਾ ਆ। ਵਾਇਰਸ ਜੇ ਫੈਲ ਰਿਹਾ ਹੋਇਆ ਤਾਂ ਉਹਨੇ ਹੋਰ ਵੀ ਜ਼ਿਆਦਾ ਉਹ ਫੈਲ ਸਕਦਾ ਆ ਜੇ ਜ਼ਿਆਦਾ ਲੋਕ ਜਿੰਨੇ ਜ਼ਿਆਦਾ ਇੱਕ ਦੂਜੇ ਦੇ ਕੰਟੈਕਟ ਦੇ ਵਿੱਚ ਉਹ ਰਹਿਣਗੇ। ਸੋ ਪਲੀਜ਼ ਇਹ ਜਿੰਨਾ ਕਿ ਕੁਛ ਵੀ ਜਿੱਥੇ ਵੀ ਓਪਨ ਹੋ ਰਿਹਾ, ਹੁਣ ਯੂਬਾ ਸਟਰ ਦੇ ਵਿੱਚ ਜੇ ਓਪਨ ਕੀਤਾ ਜਾ ਰਿਹਾ ਹੈ, ਬਿਜ਼ਨਸਿਸ ਓਪਨ ਕੀਤੇ ਜਾ ਰਹੇ ਨੇ, ਤਾਂ ਉੱਥੇ ਜਿਹੜੇ ਬਿਜ਼ਨਸਿਸ ਵਾਲੇ ਆ ਇਸ ਚੀਜ਼ਾਂ ਦਾ ਖਾਸ ਧਿਆਨ ਵੀ ਜਿਹੜਾ ਉਹ ਨਾਲ ਦੇ ਨਾਲ ਰੱਖਣ। ਹਰ ਇੱਕ ਦੇ ਘਰਾਂ 'ਚ ਬਜ਼ੁਰਗ ਨੇ, ਬੱਚੇ ਨੇ, ਖੁਦ ਨੇ, ਕਈਆਂ ਨੂੰ ਕਈ ਅੰਡਰਲਾਈਨਿੰਗ ਹੈਲਥ ਪ੍ਰੋਬਲਮ ਜਿਹੜੀਆਂ ਉਹ ਹੈਗੀਆਂ ਨੇ। ਸੋ ਪਲੀਜ਼ ਇਹਨਾਂ ਸਾਰੀਆਂ ਚੀਜ਼ਾਂ ਦਾ ਜ਼ਰੂਰ ਇਹਤਿਆਤ ਧਿਆਨ ਜਿਹੜਾ ਉਹ ਰੱਖਿਆ ਜਾਵੇ। ਜੀ ਬਿਲਕੁਲ, ਸਾਡਾ ਸਮਾਂ ਵੀ ਪ੍ਰੋਗਰਾਮ ਦਾ ਸਮਾਪਤ ਹੋਣ ਵਾਲਾ। ਜਾਂਦੇ ਇੱਕ ਸੈਕਰਾਮੈਂਟੋ ਤੋਂ ਆਪਾਂ ਖਬਰ ਸਾਂਝੀ ਕਰਨੀ ਆ, ਉਹਨੂੰ ਡਿਟੇਲ ਦੇ ਵਿੱਚ ਆਉਣ ਵਾਲੇ ਸਮੇਂ 'ਚ ਜ਼ਰੂਰ ਆਪਾਂ ਤੁਹਾਡੇ ਨਾਲ ਸਾਂਝੀ ਕਰਾਂਗੇ। ਕੈਲੀਫੋਰਨੀਆ ਸਟੇਟ ਯੂਨੀਵਰਸਿਟੀ ਜਿਹੜੀ ਸੈਕਰਾਮੈਂਟੋ ਆ, ਉੱਥੇ ਪੰਜਾਬੀ ਦੀਆਂ ਕਲਾਸਾਂ ਜਿਹੜੀਆਂ ਆ 18 ਸਾਲਾਂ ਤੋਂ ਚੱਲ ਰਹੀਆਂ ਸੀ ਤੇ ਹੁਣ ਯੂਨੀਵਰਸਿਟੀ ਨੇ ਕਹਿ ਦਿੱਤਾ ਵੀ ਜਿਹੜੀਆਂ ਫਾਲ 2020 ਦੇ ਵਿੱਚ ਪੰਜਾਬੀ ਅਸੀਂ ਬੰਦ ਕਰਨ ਜਾ ਰਹੇ ਹਾਂ। ਸੋ ਉਹਨੂੰ ਦੇਖਦੇ ਹੋਏ ਜਿਹੜੀ ਸੈਕਰਾਮੈਂਟੋ ਸਟੇਟ ਦੇ ਵਿੱਚ ਸਿੱਖ ਯੂਥ ਅਲਾਇੰਸ ਆ, ਉਹਨਾਂ ਨੇ ਇੱਕ ਪਟੀਸ਼ਨ ਸ਼ੁਰੂ ਕੀਤੀ ਹੋਈ ਹੈਗੀ ਆ change.org ਤੇ ਜਾ ਕੇ ਸੇਵ ਪੰਜਾਬੀ ਐਟ ਸੈਕਰਾਮੈਂਟੋ ਸਟੇਟ। ਕਹਿੰਦੇ ਵੀ ਕੈਲੀਫੋਰਨੀਆ ਦੇ ਵਿੱਚ ਪੰਜਾਬੀਆਂ ਦਾ 120 ਸਾਲ ਪੁਰਾਣਾ ਇਤਿਹਾਸ ਹੈਗਾ ਆ ਤੇ 18 ਸਾਲਾਂ ਤੋਂ ਪੰਜਾਬੀ ਪੜ੍ਹਾਈ ਜਾ ਰਹੀ ਸੀ ਤੇ ਸੈਂਟਰਲ ਵੈਲੀ 'ਚ ਤੀਜੀ ਲੈਂਗੁਏਜ ਜਿਹੜੀ ਪੰਜਾਬੀ ਹੈਗੀ ਆ ਬੋਲੀ ਜਾਣ ਵਾਲੀ। ਸੋ ਇਹ ਬੰਦ ਕਰਨ ਜਾ ਰਹੇ ਆ। ਸੋ ਇਹਨੂੰ ਜਾਰੀ ਰੱਖਣ ਦੇ ਲਈ ਪਟੀਸ਼ਨ ਜਾਰੀ ਕੀਤੀ ਗਈ ਆ। ਆਪਾਂ ਟਰਾਈ ਕਰਾਂਗੇ ਆਉਣ ਵਾਲੇ ਸਮੇਂ 'ਚ ਜਿਹੜੇ ਉੱਥੇ ਪ੍ਰੋਫੈਸਰ ਆ ਜਾਂ ਹੋਰ ਐਕਟਿਵਿਸਟ ਜਿਹੜੇ ਇਹਦੇ 'ਤੇ ਕੰਮ ਕਰ ਰਹੇ ਆ। ਪਰ ਪਲੀਜ਼ ਜਿੰਨੇ ਵੀ ਸਾਡੇ ਸਰੋਤੇ ਸੁਣ ਰਹੇ ਆ, ਜਿਹੜੇ ਆਪਣੇ ਮਾਂ ਬੋਲੀ ਨੂੰ ਪਿਆਰ ਕਰਦੇ ਹੈਗੇ ਆ ਪੰਜਾਬੀ ਨੂੰ, change.org ਤੇ ਜਾ ਕੇ ਸਰਚ ਕਰ ਲਿਓ ਸੇਵ ਪੰਜਾਬੀ ਐਟ ਸੈਕਰਾਮੈਂਟੋ ਸਟੇਟ। ਉਹਨਾਂ ਨੇ ਹੁਣ ਤੱਕ 1430 ਦੇ ਕਰੀਬ ਸਿਗਨੇਚਰਸ ਹੋ ਚੁੱਕੇ ਆ। ਸੋ ਉੱਥੇ ਸਾਈਨ ਕਰਨੇ ਵੀ ਜ਼ਰੂਰੀ ਆ। ਆਉਣ ਵਾਲੇ ਸਮੇਂ 'ਚ ਆਪਾਂ ਹੋਰ ਆਰਗੇਨਾਈਜੇਸ਼ਨਸ ਜਿਹੜੀਆਂ ਉਹਨਾਂ ਨੂੰ ਵੀ ਕੰਟੈਕਟ ਕਰਾਂਗੇ। ਇਹ ਪੰਜਾਬੀ ਉੱਥੇ ਸੇਵ ਕਰਨੀ ਬਹੁਤ ਜ਼ਰੂਰੀ ਆ। ਇਕੱਲਾ ਪੰਜਾਬੀਆਂ ਦੇ ਲਈ ਨਹੀਂ, ਹੋਰ ਵੀ ਬਹੁਤ ਸਾਰੇ ਜਿਹੜੇ ਨਾਨ ਪੰਜਾਬੀ ਸਟੂਡੈਂਟਸ ਸੀ ਉਹ ਵੀ ਪੰਜਾਬੀ ਦੀਆਂ ਉੱਥੇ ਕਲਾਸਾਂ ਲੈਂਦੇ ਸੀ। ਜੀ ਤੇ ਕੁਛ ਕੁ ਹੋਰ ਜਿਹੜੀਆਂ ਹਰਜੋਤ ਸਿੰਘ ਜਾਂਦੇ ਗੱਲ ਕਰਦੇ ਜਾਈਏ। ਅਮਰੀਕਾ ਤੇ ਚੀਨ ਦੇ ਦਰਮਿਆਨ ਤਣਾਅ ਜਿਹੜਾ ਉਹ ਵੱਧ ਰਿਹਾ ਆ। ਕੱਲ੍ਹ ਅਮਰੀਕਾ ਨੇ ਇੱਕ ਵਾਰੀ ਫੇਰ ਚਾਈਨਾ ਨੂੰ ਜਿਹੜੀ ਉਹ ਧਮਕੀ ਦਿੱਤੀ ਸਾਊਥ ਚਾਈਨਾ ਸੀ ਨੂੰ ਲੈ ਕੇ ਵੀ ਤੁਸੀਂ ਇਸ ਦੇ ਉੱਤੇ ਆਪਣੇ ਕਬਜ਼ੇ ਦੀਆਂ ਗੱਲਾਂ ਜਿਹੜੀਆਂ ਉਹ ਕਰਨੀਆਂ ਬੰਦ ਕਰੋ। ਆਪਾਂ ਆਲਰੇਡੀ ਦੇਖ ਰਹੇ ਹਾਂ ਵੀ ਕਿਸ ਤਰੀਕੇ ਦੇ ਨਾਲ ਇਹਨਾਂ ਦੇ ਤਣਾਅ ਜਿਹੜੇ ਵੱਧ ਰਹੇ ਆ। ਸੋ ਟਰੇਡ ਦੇ ਜਿਹੜੀ ਆਉਣ ਵਾਲੀ ਸਮੇਂ ਦੇ ਵਿੱਚ ਡੀਲ ਪਤਾ ਨਹੀਂ ਹੋਊਗੀ ਨਹੀਂ ਹੋਊਗੀ, ਇਹ ਹੁਣ ਜਿਹੜੇ ਹਾਲ ਦੀ ਘੜੀ ਠੰਡੇ ਬਸਤੇ ਦੇ ਵਿੱਚ ਆ। ਪਰ ਉਸ ਦਾ ਜਿਹੜਾ ਅਸਰ ਇਸ ਤਣਾਅ ਦਾ ਜਿਹੜਾ ਸਟਾਕ ਮਾਰਕੀਟ ਦੇ ਉੱਤੇ ਪੈ ਰਿਹਾ ਰਾਈਟ ਨਾਓ ਜਦੋਂ ਆਪਾਂ ਗੱਲ ਕਰ ਰਹੇ ਹਾਂ ਤਾਂ 200 ਪੁਆਇੰਟ ਮਾਰਕੀਟ ਜਿਹੜੀ ਆ ਉਹ ਥੱਲੇ ਦੱਸੀ ਜਾ ਰਹੀ ਆ। ਉੱਧਰ ਜਿਹੜੇ ਕਾਰਨੀਵਲ ਕਰੂਜ਼ਿਜ਼ ਆ ਉਹ ਕਹਿੰਦੇ ਵੀ ਅਸੀਂ ਸਮਰ ਦੇ ਵਿੱਚ ਆਪਣੇ ਜਿਹੜੇ ਫਲੀਟ ਆ ਕਾਰਨੀਵਲ ਕਰੂਜ਼ਿਜ਼ ਆ ਉਹਨਾਂ ਨੂੰ ਮੁੜ ਦੁਬਾਰਾ ਜਿਹੜਾ ਉਹ ਸ਼ੁਰੂ ਕਰਨ ਜਾ ਰਹੇ ਹੈਗੇ ਆ। ਸੋ ਕਰੂਜ਼ਿਜ਼ ਜਿਹੜੇ ਉਹ ਦੁਬਾਰਾ ਸ਼ੁਰੂ ਹੋਣਗੇ। ਹੁਣ ਲੋਕ ਜਾਣਗੇ ਨਹੀਂ ਜਾਣਗੇ, ਉਹਨਾਂ ਦੇ ਮਨ ਦੇ ਵਿੱਚ ਡਰ ਭੈ ਜਿਹੜਾ ਉਹ ਕਿੱਦਾਂ ਹੋਊਗਾ ਨਹੀਂ ਹੋਊਗਾ, ਇਹ ਤਾਂ ਸਮਾਂ ਹੀ ਜਿਹੜਾ ਉਹ ਦੱਸੂਗਾ। ਪਰ ਇਹਦੇ ਵਿੱਚ ਇਹ ਜ਼ਰੂਰ ਹੈਗਾ ਵੀ ਇੱਕ ਟਾਈਮ ਦੇ ਉੱਤੇ ਬਿਲਕੁਲ ਇਹ ਹੌਟ ਸਪੌਟ ਸੀਗੇ ਕਰੂਜ਼ਿਜ਼। ਕਿਸ ਤਰੀਕੇ ਦੇ ਨਾਲ ਕੈਲੀਫੋਰਨੀਆ ਦੇ ਜਿਹੜੇ ਉਹ ਡੌਕ ਹੋਏ, ਫਿਰ ਫਲੋਰੀਡਾ ਵਾਲੇ ਪਾਸੇ ਇਹਨਾਂ ਦਾ ਕਿੰਨਾ ਜਿਹੜਾ ਉਹ ਰੌਲਾ ਰੱਪਾ ਪਿਆ ਸੀ। ਸੋ ਕਹਿੰਦੇ ਵੀ ਹੁਣ ਸਮਰ ਦੇ ਵਿੱਚ ਅਸੀਂ ਮੁੜ ਦੁਬਾਰਾ ਇਹਨਾਂ ਨੂੰ ਚਾਲੂ ਕਰਨ ਜਾ ਰਹੇ ਹੈਗੇ ਆ। ਜੀ
ਜੀ। ਸੋ ਇਹਦੇ ਨਾਲ ਹੀ ਸਰੋਤਿਆਂ ਤੋਂ ਇਜਾਜ਼ਤ ਲੈਂਦੇ ਆ। ਮੇਰੇ ਹਰਜੋਤ ਸਿੰਘ ਖਾਲਸਾ ਵੱਲੋਂ ਮੇਰੇ ਰਾਜਕਰਮਵੀਰ ਸਿੰਘ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਸਤਿਕਾਰ ਸੇ ਨਿੱਕੀ ਜਿਹੀ ਸਤਿ ਸ੍ਰੀ ਅਕਾਲ। ਜਿਉਂਦੇ ਵਾਸਤੇ ਰਹੋ, ਹੱਸਦੇ ਖੇਡਦੇ ਰਹੋ, ਸੁਣਦੇ ਰਹੋ ਪੰਜਾਬੀ ਰੇਡੀਓ USA। ਤੁਸੀਂ ਸੁਣ ਰਹੇ ਹੋ KOBO ਯੂਬਾ ਸਿਟੀ 1450 AM, KIID Sacramento 1470 AM, KWRU Fresno 1300 AM, KLHC Bakersfield 1350 AM,